ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੁਤ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਇਸ ਮੌਕੇ ਆਪਾਂ ਅਪਡੇਟ ਅਮਰੀਕਾ ਅੱਜ ਟਰੱਕਿੰਗ ਥਰਸਡੇ ਦਾ ਵਿਸ਼ੇਸ਼ ਪ੍ਰੋਗਰਾਮ, ਜਿਸ ਵਿੱਚ ਆਪਾਂ ਟਰੱਕਿੰਗ ਬਾਰੇ ਗੱਲਬਾਤ ਕਰਦੇ ਹਾਂ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਦਿਓਲ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋ ਪੈਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਜੇ ਟੇਰਕੀਆਣਾ 4159090503। ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਵੀਡੀਓ ਸਰਵੇਲੈਂਸ ਸਿਕਿਉਰਿਟੀ ਵਾਲੀ ਟਰੱਕ ਪਾਰਕਿੰਗ ਅਵੇਲੇਬਲ ਆ। 597 ਨਾਰਥ ਈਸਟ ਸਟਰੀਟ ਵੁੱਡਲੈਂਡ, ਕਾਲ 9163969085। ਕੋਲੀਆ ਟਰੱਕ ਡਰਾਈਵਿੰਗ ਸਕੂਲ ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ ਪੰਜਾਬ ਵਰਗੇ ਮਾਹੌਲ ਦੇ ਵਿੱਚ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਇਹਨਾਂ ਦੇ ਕੋਲ ਇਸ ਮੌਕੇ ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ ਅਤੇ ਇਹਨਾਂ ਨੂੰ ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ। ਕਾਲ 5592663737। ਐਡਰੈਸ 2306 ਵੈਸਟ ਡੈਨ ਰੌਨਕਿਊਲੋ ਡਰਾਈਵ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਟਰੱਕਿੰਗ ਦੇ ਬਾਰੇ ਜਿਹੜੀ ਆਪਾਂ ਗੱਲਬਾਤ ਕਰਦੇ ਜਾਈਏ, ਕਾਫੀ ਜਿਹੜੇ ਆ ਖਬਰਾਂ ਅਤੇ ਉਸ ਦੇ ਨਾਲ ਕਈ ਜਿਹੜੇ ਇਸ਼ੂਜ਼ ਆ ਉਹ ਨਾਲ ਦੇ ਨਾਲ ਜਿਹੜੇ ਉਹ ਚੱਲ ਰਹੇ ਆ, ਉਹਨਾਂ ਉੱਤੇ ਆਪਾਂ ਨਜ਼ਰ ਜਿਹੜੀ ਉਹ ਆਪਾਂ ਮਾਰਦੇ ਜਾਵਾਂਗੇ। ਅਤੇ ਰਮਨ ਜੀ, ਜਿਹੜੀ ਸਭ ਤੋਂ ਪਹਿਲੀ ਗੱਲ ਕਰਦੇ ਜਾਈਏ, ਨਿਕੋਲਾ ਇੱਕ ਟਾਈਮ ਦੇ ਉੱਤੇ ਜਿਹੜਾ ਹਾਈਡਰੋਜਨ ਦੇ ਨਾਲ ਚੱਲਣ ਵਾਲੀ ਜਿਹੜੀ ਇਹ ਹਾਈਡਰੋਜਨ ਸੈੱਲ ਬਣਾਉਣ ਦੇ ਨਾਲ ਚੱਲਣ ਵਾਲੀ ਜਿਹੜੀ ਕੰਪਨੀ ਟਰੱਕ ਜਿਹੜੀ ਬਣਾਉਣੀ ਸੀ, ਬਹੁਤ ਜ਼ਿਆਦਾ ਇਸ ਦੀ ਜਿਹੜੀ ਚਰਚਾ ਹੋਈ ਆ। ਫਿਰ ਇਹਨਾਂ ਦੇ ਜਿਹੜੇ ਕਈ ਜਿਹੜੇ ਸਕੈਂਡਲ ਆ ਉਹ ਸਾਹਮਣੇ ਆਏ ਅਤੇ ਹੁਣ ਖਬਰ ਇਹ ਆ ਰਹੀ ਆ ਵੀ ਇਹਨਾਂ ਦਾ ਜਿਹੜਾ ਫਾਊਂਡਰ ਆ ਟ੍ਰੇਵਰ ਮਿਲਟਨ, ਇਹਦੇ ਉੱਤੇ 3 ਕਾਊਂਟ ਆਫ ਫਰਾਡ ਜਿਹੜੇ ਉਹ ਲਾ ਦਿੱਤੇ ਗਏ। ਜੀ ਬਿਲਕੁਲ, ਰਾਜਕਰਨ ਜਿਹੜਾ ਨਿਕੋਲਾ ਦਾ ਫਾਊਂਡਰ ਸੀਗਾ ਟ੍ਰੇਵਰ ਮਿਲਟਨ, ਉਹਨਾਂ ਦੇ ਉੱਤੇ 3 ਕਾਊਂਟਸ ਜਿਹੜੇ ਆ ਫਰਾਡ ਚਾਰਜਿਸ ਲੱਗੇ ਆ। ਅਤੇ ਗਵਰਨਮੈਂਟ ਨੇ ਇਹ ਗੱਲ ਕੀਤੀ ਹੈ ਕਿ ਇਹ ਜਿਹੜੇ ਫਰਾਡ ਚਾਰਜਿਸ ਹੈਗੇ ਆ ਟ੍ਰੇਵਰ ਮਿਲਟਨ ਦੇ ਅਗੇਂਸਟ ਹੈਗੇ, ਨਾ ਕਿ ਨਿਕੋਲਾ ਕੰਪਨੀ ਦੇ ਅਗੇਂਸਟ। ਸੋ ਬੇਸਿਕਲੀ ਜਿਹੜੀ ਕੰਪਨੀ ਹੈਗੀ ਆ ਉਹ ਇਸ 'ਚੋਂ ਪਰੇ ਰੱਖੀ ਗਈ ਹੈ, ਕਿਉਂਕਿ ਇਹ ਪਿਛਲੇ ਸਾਲ ਸਪਟੈਂਬਰ ਦੇ ਵਿੱਚ ਇਹਨਾਂ ਨੇ ਉੱਥੋਂ ਅਸਤੀਫਾ ਦੇ ਦਿੱਤਾ ਸੀਗਾ। ਅਤੇ ਇਹਦੇ ਵਿੱਚ ਹੁਣ ਜਿਹੜਾ ਇਸ ਵੇਲੇ, ਕਿਉਂਕਿ ਇਹਨਾਂ ਨੇ ਫਾਲਸ ਕਲੇਮ ਕਾਫੀ ਕੀਤੇ ਸੀਗੇ ਆਪਣੇ ਪਰਸਨਲ ਬੇਸਿਸ ਦੇ ਉੱਤੇ ਵੀ ਕੰਪਨੀ ਦੇ ਲਈ, ਟਰੱਕ ਦੇ ਲਈ। ਸੋ ਜਿਹੜੀ ਇਸ ਵੇਲੇ ਹੈਗੀ ਆ, ਉਹਨਾਂ ਨੇ ਜਿਹੜਾ ਇਹਦੇ 'ਚ ਆਰਡਰ ਕੀਤੇ ਹੈਗੇ ਆ, ਉਹਦੇ ਵਿੱਚ ਇਹ ਕਿਹਾ ਗਿਆ ਕਿ ਇਸ ਕੰਪਨੀ ਦੇ ਸ਼ੇਅਰਸ ਵੇਚਣ ਦੇ ਟਾਈਮ ਜਿਹੜੀ ਇਹਨਾਂ ਦੀ ਆਮਦਨ ਹੋਈ ਆ, ਜਿਹੜੀ ਇਹਨਾਂ ਨੇ ਜਾਇਦਾਦ ਬਣਾਈ ਆ, ਉਹ ਜਿਹੜੀ ਆ ਉਹ ਵਾਪਸ ਲਈ ਜਾਵੇ, ਜਿਹੜੀ ਕਿ ਕਲੋਜ਼ ਟੂ $1 ਬਿਲੀਅਨ ਬਣਦੀ ਹੈਗੀ ਆ। ਸੋ ਉਹਦਾ ਜਿਹੜਾ ਮਤਲਬ ਕਿ ਇਹਦਾ ਜਿਹੜਾ ਹੁਣ ਨੈਕਸਟ ਹੈਗਾ ਕਿ ਇਹਦੀ ਜਿਹੜੀ ਕੇਸ ਚੱਲੂਗਾ, ਉਸ ਤੋਂ ਬਾਅਦ ਜਿਹੜੀ ਇਹਨਾਂ ਨੂੰ ਕੋਈ ਸਜ਼ਾ ਆ ਜਾਂ ਹੋਰ ਕੁਛ ਆ, ਉਹ ਜਿਹੜਾ ਆ ਉਹ ਬਾਅਦ ਵਿੱਚ ਪਤਾ ਲੱਗੂਗਾ। ਪਰ ਜਿਹੜੀ ਅਜੇ ਤੱਕ ਕੋਰਟ ਨੇ ਇਹ ਕਿਹਾ ਹੈਗਾ ਕਿ ਇਹਨਾਂ ਦੇ ਜਿਹੜੀ ਆਪਣੀ ਇਹਨਾਂ ਦੀ ਜੋ ਵੀ ਇਹਨਾਂ ਨੇ ਆਮਦਨ ਉਸ ਸੇਲ ਤੋਂ ਜਿਹੜਾ ਬਣਾਈ ਹੈਗੀ ਉਹ ਸ਼ੇਅਰ ਦੇ ਵੇਚਣ ਤੋਂ ਬਾਅਦ ਬਣਾਈ ਹੈ, ਉਹ ਵਾਪਸ ਲਈ ਜਾਵੇ। ਅਤੇ ਨਿਕੋਲਾ ਦਾ ਜਿਹੜਾ ਸ਼ੇਅਰ ਹੈਗਾ 10% ਅੱਜ ਸਵੇਰੇ ਟ੍ਰੇਡਿੰਗ ਦੇ ਵਿੱਚ ਪਹਿਲੇ 40 ਮਿੰਟਾਂ ਦੇ ਵਿੱਚ 10% ਤੱਕ ਡਰੋਪ ਹੋ ਗਿਆ। ਇਹ ਤਾਂ ਐਕਸਪੈਕਟਡ ਹੀ ਸੀਗਾ ਜਦੋਂ ਉਹਨਾਂ ਦੇ ਫਾਊਂਡਰ ਦੇ ਉੱਤੇ ਜਿਹੜੇ ਇੱਦਾਂ ਦੇ ਚਾਰਜ ਲੱਗੇ, ਆਲਦੋ ਚਾਹੇ ਕੰਪਨੀ ਦੇ ਉੱਤੇ ਨਾ ਵੀ ਲੱਗੇ ਹੋਣ। ਲੋਕਾਂ ਨੂੰ ਲੱਗਦਾ ਬਣਾਉਣ ਵਾਲੇ ਨੇ ਇੱਦਾਂ ਕੀਤਾ ਅਤੇ ਅੰਦਰ ਖਾਤੇ ਹੁਣ ਪਤਾ ਨਹੀਂ ਕੀ ਕੁਛ ਚੱਲ ਰਿਹਾ ਹੋਣਾ। ਪਹਿਲਾਂ ਹੀ ਇਸ ਦੇ ਉੱਤੇ ਭਰੋਸਾ ਥੋੜ੍ਹਾ ਜਿਹੜਾ ਉਹ ਘਟਿਆ ਹੈਗਾ ਆ।
ਜੀ ਟੈਸਲਾ ਦਾ ਇਲੈਕਟ੍ਰਿਕ ਕਲਾਸ 8 ਸੈਮੀ ਜਿਹੜਾ ਟਰੱਕ ਆ ਉਹਦੀ ਪ੍ਰੋਡਕਸ਼ਨ ਫੇਰ ਟਲੀ ਆ, ਉਹ ਗਾਂਹ ਨੂੰ ਪੈ ਗਈ, 2022 ਤੱਕ ਲੈ ਗਏ ਆ। ਹਾਂਜੀ ਬਿਲਕੁਲ। ਜਿਹੜੀ ਟੈਸਲਾ ਦਾ ਜਿਹੜਾ ਇੱਕ ਟੈਸਲਾ ਨੂੰ ਇੱਕ ਚੀਜ਼ ਉਹ ਮਿਲ ਗਈ ਸੀ ਨਾ ਉਦੋਂ, ਇੱਕ ਮਤਲਬ ਕਿ ਇੱਕ ਠੱਪਾ ਲੱਗ ਗਿਆ ਸੀਗਾ ਕਿ ਇਹ ਮਤਲਬ ਕਿ ਫਰਸਟ ਮੂਵਰ ਹੈਗਾ, ਪਹਿਲਾ ਬੰਦਾ ਜਿਹਨੇ ਇਸ ਚੀਜ਼ ਵੱਲ ਨੂੰ ਵਧਿਆ ਹੈਗਾ। ਹੁਣ ਉਸ ਚੀਜ਼ ਨੂੰ ਥੋੜ੍ਹਾ ਜਿਹਾ ਖਤਰਾ ਲੱਗਦਾ ਕਿ ਜਿਹੜਾ ਫਸਟ ਮੂਵਰ ਵਾਲਾ ਐਡਵਾਂਟੇਜ ਇਹਨੂੰ ਮਿਲੀ ਸੀਗੀ ਟੈਸਲਾ ਨੂੰ, ਉਹ ਸ਼ਾਇਦ ਹੋ ਸਕਦਾ ਖਤਰੇ 'ਚ ਪੈ ਜਾਵੇ, ਕਿਉਂਕਿ ਜਿਹੜੇ ਲੈਗੇਸੀ ਟਰੱਕ ਮੈਨੂਫੈਕਚਰਰ ਹੈਗੇ ਆ, ਜਿਵੇਂ ਕਹਿ ਲਓ ਫਰੇਟ ਲਾਈਨਰ ਕਹਿ ਲਓ ਤੇ ਆਪਣੇ ਵੋਲਵੋ ਹੈਗਾ ਆ, ਉਹਨਾਂ ਨੇ ਬਹੁਤ ਜਿਹੜੀ ਤੇਜ਼ੀ ਦੇ ਨਾਲ ਤਰੱਕੀ ਕੀਤੀ ਹੈਗੀ ਆ। ਔਰ ਉਹਨਾਂ ਦੇ ਇਸ ਵੇਲੇ ਜਿਹੜੇ ਟਰੱਕਸ ਹੈਗੇ ਆ ਉਹ ਨਾਰਦਰਨ ਕੈਲੀਫੋਰਨੀਆ, ਸਦਰਨ ਕੈਲੀਫੋਰਨੀਆ ਦੇ ਵਿੱਚ ਬੜੀ ਮਤਲਬ ਕਿ ਜ਼ੋਰ ਸ਼ੋਰ ਦੇ ਨਾਲ ਜਿਹੜੀ ਕੰਪਨੀਆਂ ਨੂੰ ਦਿੱਤੇ ਜਾ ਰਹੇ ਆ, ਜਿਹੜੇ ਕਿ ਆਲਰੇਡੀ ਔਨ ਦਾ ਸਟਰੀਟਸ ਹੈਗੇ ਆ, ਚੱਲ ਰਹੇ ਹੈਗੇ ਆ, ਕੰਮ ਕਰ ਰਹੇ ਹੈਗੇ ਆ। ਸੋ ਮੇਰੇ ਖਿਆਲ ਦੇ ਵਿੱਚ ਟੈਸਲਾ ਜਿਹੜਾ ਆ, ਇਹ ਜਿਹੜਾ ਸੈਮੀ ਟਰੱਕ ਦਾ ਜਿਹੜਾ ਇਹਨਾਂ ਦੀ ਪ੍ਰੋਡਕਸ਼ਨ ਸੀਗੀ, ਉਹ ਬਾਰ-ਬਾਰ ਅੱਗੇ ਪੈਣ ਦੇ ਨਾਲ ਮੇਰੇ ਖਿਆਲ ਇਹਨਾਂ ਨੂੰ ਕਾਫੀ ਢਾਹ ਲੱਗੂਗੀ ਇਸ ਚੀਜ਼ ਨੂੰ ਕਿ ਜਿਹੜਾ ਇਹਨਾਂ ਨੇ ਇੱਕ ਪਹਿਲਾਂ ਦਾ ਇੱਕ ਜਿਹੜਾ ਸਿਰ ਤੇ ਤਾਜ ਲੱਗਾ ਸੀਗਾ ਕਿ ਪਹਿਲੇ ਬੰਦੇ ਆ ਜਿਨ੍ਹਾਂ ਨੇ ਇਲੈਕਟ੍ਰਿਕ ਟਰੱਕ ਕੀਤਾ, ਪਰ ਪ੍ਰੋਡਕਸ਼ਨ ਅਜੇ ਤੱਕ ਉਹ ਸ਼ੁਰੂ ਨਹੀਂ ਕਰ ਸਕੇ ਜਾਂ ਡਿਲੀਵਰੀ ਜਿਹੜੀ ਆ ਉਹ ਦੇਖੋ। ਹੁਣ ਜੇ ਪ੍ਰੋਡਕਸ਼ਨ ਜਿਹੜੀ ਹੈ ਇਹਦੀ 2022 'ਚ ਹੁੰਦੀ ਆ ਤੇ ਇਹਦੀ ਡਿਲੀਵਰੀ ਕਿੱਥੇ ਜਾ ਕੇ ਹੋਣੀ ਹੈਗੀ ਆ। ਸੋ ਗੱਲ ਕਰਨ ਦੀ ਆ ਕਿ ਡੈਫੀਨੇਟਲੀ ਇਹ ਜਿਹੜੀ ਹੁਣ ਇਹਨਾਂ ਨੇ ਆ ਜਿਹੜਾ ਪ੍ਰੋਡਕਸ਼ਨ ਮੂਵ ਕੀਤੀ ਹੈ 2022 ਦੀ, ਇਹ ਕਾਫੀ ਹੱਦ ਤੱਕ ਇਹਨਾਂ ਦੀ ਸਾਖ ਨੂੰ ਜਿਹੜਾ ਆ ਇਹ ਸੱਟ ਲਾਊਗੀ, ਕਿਉਂਕਿ ਦੂਜੇ ਜਿਹੜੇ ਮੈਨੂਫੈਕਚਰਰ ਹੈਗੇ ਆ ਉਹਨਾਂ ਨੇ ਕਾਫੀ ਤੇਜ਼ੀ ਦੇ ਨਾਲ ਇਹਦੇ ਵਿੱਚ ਜਿਹੜਾ ਆ ਉਹ ਮੂਵ ਕੀਤਾ ਹੈ ਔਰ ਕਾਫੀ ਤੇਜ਼ੀ ਦੇ ਨਾਲ ਜਿਹੜਾ ਆ ਇਹਦੇ ਵਿੱਚ ਚੱਲ ਰਹੇ ਹੈਗੇ ਆ। ਹੁਣ ਤਾਂ ਈਵਨ ਹੁੰਡਾਈ ਵੱਲੋਂ ਵੀ ਸ਼ਾਇਦ ਹੋ ਸਕਦਾ ਆ ਕਿ ਟਰੱਕ ਜਿਹੜੇ ਹੈਗੇ ਆ ਉਹ ਲੈ ਕੇ ਆਏ ਜਾ ਰਹੇ ਆ ਇਹਦੇ ਵਿੱਚ ਆਪਣੇ ਕੈਲੀਫੋਰਨੀਆ ਦੇ ਵਿੱਚ। ਉਹਨਾਂ ਨੂੰ ਵੀ ਆਲਮੋਸਟ 22 ਮਿਲੀਅਨ ਪਲੱਸ ਦੀ ਜਿਹੜੀ ਆ ਕਾਰਬੋ ਵੱਲੋਂ ਗ੍ਰਾਂਟ ਜਿਹੜੀ ਉਹਨਾਂ ਨੂੰ ਮਿਲੀ ਹੈਗੀ ਆ, ਜਿਹੜੇ ਕਿ ਉਹਨਾਂ ਦੇ ਜਿਹੜੇ ਟਰੱਕ ਹੈਗੇ ਆ ਹੁਣ ਇੱਧਰ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੇ ਉਹ ਚੱਲਣਗੇ। ਸੋ ਬੇਸਿਕਲੀ ਤੇ ਗੱਲ ਇਹ ਹੈਗੀ ਆ ਕਿ ਇਹ ਜਿਹੜੀ ਦੌੜ ਹੈਗੀ ਆ ਰਾਜਕਿਰਨ, ਇਹ ਦੌੜ ਜਿਹੜੀ ਆ ਇਹ ਹੁਣ ਦੇਖਣ ਵਾਲੀ ਗੱਲ ਹੈ ਕਿ ਦੌੜ ਕਿੱਥੋਂ ਤੱਕ ਲੱਗਦੀ ਹੈਗੀ ਆ, ਕਿਉਂਕਿ ਇਹ ਇਹਨਾਂ ਨੇ ਬਹੁਤ ਜਲਦੀ ਕੁਇਕਲੀ ਇੱਕ ਜਿਹੜਾ ਟਰੱਕ ਆ ਉਹ ਲਿਆਣ ਕੇ ਤੇ ਦੌੜ ਸ਼ੁਰੂ ਕਰ ਦਿੱਤੀ ਸੀਗੀ। ਉਸ ਤੋਂ ਬਾਅਦ ਜਿਹੜੀ ਦੌੜ ਸ਼ੁਰੂ ਹੋਈ ਆ ਉਸ ਦੇ ਵਿੱਚ ਸ਼ਾਇਦ ਹੋ ਸਕਦਾ ਇਹ ਪਿੱਛੇ ਰਹਿੰਦੇ ਨਜ਼ਰ ਆਉਂਦੇ ਆ। ਜੀ, ਚੌਂ ਚੁਫੇਰੇ ਲੱਤਾਂ ਜਿਹੜੀਆਂ ਆ ਟੈਸਲਾ ਵਾਲਿਆਂ ਨੇ ਫਸਾਈਆਂ ਤਾਂ ਹੈਗੀਆਂ ਆ, ਆਲਦੋ ਇਹਨਾਂ ਦੇ ਕੋਲ ਟੈਕਨੋਲੋਜੀ ਵੀ ਹੈਗੀ ਆ, ਨਵੀਆਂ ਇਹਨਾਂ ਦੀਆਂ ਫੈਕਟਰੀਆਂ ਵੀ ਬਣ ਰਹੀਆਂ ਆ। ਸੋ ਦੇਖਣਾ ਪਊਗਾ ਕੀ ਹੁੰਦਾ ਡਿਮਾਂਡ, ਪਰ ਆਪਾਂ ਓਵਰਆਲ ਦੇਖ ਰਹੇ ਹਾਂ ਨਾ ਵੀ ਇਲੈਕਟ੍ਰਿਕ ਗੱਡੀਆਂ ਦੀ ਰਮਨ ਜੀ ਵੱਧਦੀ ਜਾ ਰਹੀ ਆ ਉਹਦੇ ਵਿੱਚ। ਨਹੀਂ ਬਿਲਕੁਲ ਹਾਂ ਬਿਲਕੁਲ ਡਿਮਾਂਡ ਵੱਧਦੀ ਜਾ ਰਹੀ ਹੈ, ਡਿਮਾਂਡ ਵਧਣੀ ਵੀ ਆ। ਲਾਜ਼ ਜਿਹੜੇ ਆ ਆਲਰੇਡੀ ਦੇਖੋ ਕੈਲੀਫੋਰਨੀਆ ਦੇ ਵਿੱਚ ਆਲਰੇਡੀ ਜਿਹੜਾ ਲਾਜ਼ ਜਿਹੜਾ ਇੱਦਾਂ ਦੇ ਬਣ ਚੁੱਕੇ ਆ, ਬਣਦੇ ਜਾ ਰਹੇ ਆ ਕਿ ਜਿਹਦੇ ਵਿੱਚ ਆਪਾਂ ਨੂੰ ਇਲੈਕਟ੍ਰਿਕ ਟਰੱਕ ਜਿਹੜੇ ਹੈਗੇ ਆ ਉਹ ਸ਼ੁਰੂ ਹੋਣੇ ਆ। ਔਰ ਮਤਲਬ ਕਿ ਇਹ ਕੋਈ ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ, ਪਰ ਡੈਫੀਨੇਟਲੀ ਜਿੱਦਾਂ ਗੱਲ ਮੇਰੀ ਕੱਲ੍ਹ ਵੀ ਗੱਲ ਹੋਈ ਸੀਗੀ ਕਿ ਗ੍ਰੀਨ ਫॉर ਆਲ ਕੋਈ ਆਪਣੀ ਸੰਸਥਾ ਹੈਗੀ ਆ ਜਿਹੜੀ ਕਿ ਇਲੈਕਟ੍ਰਿਕ ਟਰੱਕ ਦੇ ਉੱਤੇ ਗੱਲਬਾਤ ਜਿਹੜੀ ਸ਼ੁਰੂ ਕੀਤੀ ਸੀਗੀ। ਕੱਲ੍ਹ ਸਾਡੀ ਕਾਫੀ ਦੇਰ ਤੱਕ ਮੀਟਿੰਗ ਚੱਲੀ ਸੀਗੀ, ਉਹਦੇ ਵਿੱਚ ਮੈਂ ਇਹ ਚੀਜ਼ ਰੱਖੀ ਵੀ ਸੀਗੀ ਕਿ ਜਿਹੜੀ ਆਪਣੀ ਪਹਿਲਾਂ ਸਾਨੂੰ ਜਦੋਂ ਡੈਫ ਵਾਲੇ ਟਰੱਕ ਮਿਲੇ ਸੀਗੇ ਤੇ ਉਹ ਵੀ ਇੰਨੇ ਜ਼ਿਆਦਾ ਜਿਹੜੇ ਆ ਉਹ ਚੈੱਕ ਨਹੀਂ ਸੀ ਹੋਏ, ਮੈਨੂਫੈਕਚਰਰਸ ਵੱਲੋਂ ਇੰਨੇ ਟੈਸਟਡ ਨਹੀਂ ਸੀਗੇ। ਤੇ ਅਲਟੀਮੇਟਲੀ ਡੈਫ ਵਾਲੇ ਟਰੱਕਾਂ ਨੇ ਬਹੁਤ ਕੰਪਨੀਆਂ ਦਾ, ਬਹੁਤ ਓਨਰ ਆਪਰੇਟਰ ਦਾ ਬਹੁਤ ਨੁਕਸਾਨ ਕੀਤਾ ਹੈਗਾ, ਜਿਹੜੇ ਕਿ ਉਹਨਾਂ ਦੇ ਜਿਹੜੇ ਸੈਂਸਰ ਹੈਗੇ ਆ ਬਹੁਤ ਖਰਾਬ ਹੁੰਦੇ ਹੈਗੇ ਆ, ਬਹੁਤ ਚੀਜ਼ਾਂ ਜਿਹੜੀਆਂ ਉਹਨਾਂ ਦੇ 'ਚ ਪੂਰੀਆਂ ਠੀਕ ਨਹੀਂ ਹੈਗੀਆਂ। ਸੋ ਇਹਦੇ ਵਿੱਚ ਵੀ ਹੁਣ ਉਹੀ ਗੱਲ ਫਿਰ ਰੱਖੀ ਸੀਗੀ ਕਿ ਜਿਹੜੇ ਚੇਂਜ ਜਿਹੜੀ ਆਉਣੀ ਹੈਗੀ ਆ ਉਹ ਹੈਗੀ ਆ ਕਿ ਆਉਣੀ ਆ, ਉਹਦੇ 'ਚ ਕੋਈ ਦੋ ਰਾਏ ਨਹੀਂ। ਪਰ ਚੇਂਜ ਲਿਆਉਣ ਦੇ ਲਈ ਤੁਸੀਂ ਲੋਕਾਂ ਨੂੰ ਤੇ ਨਾ ਗਿਨੀ ਪੈਗ ਬਣਾਓ, ਲੋਕਾਂ ਨੂੰ ਤੇ ਨਾ ਤੁਸੀਂ ਯੂਜ਼ ਕਰੋ ਕਿ ਪਹਿਲਾਂ ਉਹ ਆਪਣੇ ਡੈਫ ਵਾਲੇ ਟਰੱਕ ਲੋਕਾਂ ਦੇ ਯੂਜ਼ ਕਰਕੇ ਹੁਣ ਹੌਲੀ ਹੌਲੀ ਹੁਣ ਆਉਂਦੇ ਥੋੜ੍ਹੇ ਠੀਕ ਬਣਾਉਣੇ ਸ਼ੁਰੂ ਕੀਤੇ ਆ। ਤੇ ਹੁਣ ਗਾਂਹ ਤੁਸੀਂ ਇਲੈਕਟ੍ਰਿਕ ਟਰੱਕ ਜਿਹੜਾ ਹੈਗਾ, ਕਿਉਂਕਿ ਅੱਗੇ ਦੇਖੋ ਜਿਹੜਾ ਟਰੱਕ ਹੁੰਦਾ ਸੀਗਾ 10 ਸਾਲ ਪਹਿਲਾਂ ਉਹ 1 ਲੱਖ ਦੇ ਤਕਰੀਬਨ ਲਾਗੇ ਛਾਗੇ 2006-07 ਦੇ ਵਿੱਚ 1,05,6 ਹਜ਼ਾਰ ਦਾ ਟਰੱਕ ਜਿਹੜਾ ਆਉਂਦਾ ਸੀਗਾ, ਹੁਣ 1,70,75 ਦੇ ਲਾਗੇ ਟਰੱਕ ਪਹੁੰਚ ਗਿਆ ਹੈਗਾ। ਤੇ ਹੁਣ ਤੁਸੀਂ ਆਣ ਕੇ ਕਹਿਣਾ ਹੈ ਕਿ ਇਲੈਕਟ੍ਰਿਕ ਟਰੱਕ ਕਰਨੀ ਹੈ। ਇਲੈਕਟ੍ਰਿਕ ਟਰੱਕ ਜਿਹੜਾ ਲੋਕਲ ਹੈਗਾ, ਜਿਹੜਾ ਰੀਜਨਲ ਹੈਗਾ, ਉਹ 3 ਲੱਖ ਦੀ ਪ੍ਰਾਈਜ਼ ਨੇੜੇ ਤੇੜੇ ਆ ਰਹੀ ਹੈਗੀ ਆ। ਤੇ ਜਿਹੜਾ ਲੌਂਗ ਰੇਂਜ ਵਾਲਾ ਆ ਉਹ ਓਬਵੀਅਸਲੀ
3.5-4 ਲੱਖ ਦੇ ਲਾਗੇ ਤੁਸੀਂ ਪਹੁੰਚਾ ਦੇਣਾ ਆ। ਸੋ ਇਹ ਜਿਹੜੀ ਦੌੜ ਆ, ਇਹ ਜਿਹੜੀ ਚੇਂਜ ਆ, ਇਹਦੇ ਵਿੱਚ ਪਬਲਿਕ ਬਹੁਤ ਜਿਹੜੀ ਪਿਸ ਰਹੀ ਆ। ਜੀ। ਉੱਦਾਂ ਵੈਸੇ ਕੋਈ ਨਵੀਂ ਗੱਲ ਨਹੀਂ ਹੈਗੀ। ਜਿਹੜੇ ਕੈਪੀਟਲਿਸਟ ਇਕੋਨਮੀ ਦੇ ਵਿੱਚ ਲੋਕਾਂ ਨੂੰ ਗਿਨੀ ਪੈਗ ਬਣਾ ਕੇ ਜਿਹੜੀਆਂ ਚੀਜ਼ਾਂ ਆ ਉਹ ਵਰਤੀਆਂ ਜਾਂਦੀਆਂ ਰਹੀਆਂ, ਵਰਤਦੇ ਰਹਿਣਾ ਆ। ਇਹ ਇੱਦਾਂ ਹੀ ਆ। ਚਲੋ ਫਿਰ ਵੀ ਰੂਲ ਰੈਗੂਲੇਸ਼ਨ ਹੈਗੇ ਆ, ਪਰ ਫਿਰ ਵੀ ਆਪਾਂ ਦੇਖਦੇ ਹਾਂ ਵੀ ਕੋਈ ਇੰਨਾ ਜ਼ਿਆਦਾ ਕਈ ਵਾਰੀ ਜਿਹੜਾ ਉਹ ਧਿਆਨ ਨਹੀਂ ਦਿੱਤਾ ਜਾਂਦਾ। ਪਰ ਇਹ ਸਾਰਾ ਕੁਛ ਆਪਾਂ ਤਬਦੀਲੀਆਂ ਜਿਹੜੀਆਂ ਉਹ ਦੇਖ ਰਹੇ ਹੈਗੇ ਆ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਜਿਹੜੀ ਵਰਨਰ ਕੰਪਨੀ ਸੀਗੀ ਉਸ ਦੇ ਖਿਲਾਫ ਤਕਰੀਬਨ $90 ਮਿਲੀਅਨ ਦੇ ਜਿਹੜੇ ਵਰਡਿਕਟ ਆ ਉਹ 3 ਸਾਲ ਬਾਅਦ ਜਿਹੜਾ ਹੁਣ ਮੂਹਰੇ ਆਇਆ। ਜੀ ਬਿਲਕੁਲ। ਇਹ ਰਾਜ ਜਿਹੜੀ ਵਰਨਰ ਕੰਪਨੀ ਹੈਗੀ ਆ, ਇਹਦੇ ਇੱਕ ਐਕਸੀਡੈਂਟ ਹੋਇਆ ਸੀਗਾ ਟੈਕਸਸ ਦੇ ਵਿੱਚ 2014 ਦੇ ਵਿੱਚ, ਜਿਹਦੇ ਵਿੱਚ ਕਿ ਇਹ ਟਰੱਕ ਜਿਹੜਾ ਸੀਗਾ ਉਹ ਆਪਣੇ ਸਾਈਡ ਤੇ ਆਪਣੀ ਸਪੀਡ ਤੇ ਸਨੋ ਪਈ ਹੋਈ ਸੀਗੀ, ਉਹ ਆਪਣੀ ਸਾਈਡ ਤੇ ਜਾ ਰਿਹਾ ਸੀ ਟਰੱਕ, ਤੇ ਦੂਜੇ ਫਰੀਵੇ ਤੇ ਦੂਜੇ ਪਾਸਿਓਂ ਇੱਕ ਪਿਕਅਪ ਜਿਹੜਾ ਟਰੱਕ ਹੈਗਾ ਉਹ ਕੰਟਰੋਲ ਗਵਾ ਬੈਠਾ, ਤੇ ਉਹ ਮੀਡੀਅਨ ਪਾਰ ਕਰਕੇ ਤੇ ਇਹ ਤੁਰੇ ਜਾਂਦੇ ਜਿਹੜਾ ਟਰੱਕ ਹੈਗਾ ਇਹਦੇ ਵਿੱਚ ਆਣ ਕੇ ਲੱਗਾ ਸੀਗਾ। ਸੋ ਉਹਦੇ ਵਿੱਚ ਜਿਹੜਾ ਆ ਇਹ ਜਦੋਂ ਕੇਸ ਚੱਲਿਆ, ਜਦ ਕਿ ਇਹ ਟਰੱਕ ਜਿਹੜਾ ਆ ਡੈਫੀਨੇਟਲੀ ਕੋਈ ਫਾਲਟ ਨਹੀਂ ਸੀ ਡਰਾਈਵਰ ਦਾ, ਉਹ ਆਪਣੀ ਸਾਈਡ ਤੇ ਆਪਣੀ ਅੰਡਰ ਦਾ ਸਪੀਡ ਚੱਲ ਰਿਹਾ ਸੀ, ਆਪਣਾ ਆਰਾਮ ਨਾਲ ਜਾ ਰਿਹਾ ਸੀਗਾ। ਸੋ ਇਹਦੇ ਵਿੱਚ ਜਿਹੜਾ ਜਿਊਰੀ ਨੇ ਵਰਡਿਕਟ ਦਿੱਤਾ, ਉਹਨੇ ਇਹ ਵਰਡਿਕਟ ਦਿੱਤਾ ਵਰਨਰ ਦੇ ਖਿਲਾਫ ਕਿ ਜਿਹੜਾ ਵੈਦਰ ਹੈਗਾ ਉਹ ਉਸ ਬਿਗ ਰਿਗ ਦੇ ਚੱਲਣ ਦੇ ਲਾਇਕ ਹੀ ਨਹੀਂ ਸੀਗਾ। ਸੋ ਡਿਸਪੈਚ ਨੇ ਅਣਗਹਿਲੀ ਵਰਤੀ, ਉਹ ਟਰੱਕ ਉਸ ਟਾਈਮ ਤੇ ਉਸ ਥਾਂ ਤੇ ਹੋਣਾ ਹੀ ਨਹੀਂ ਸੀ ਚਾਹੀਦਾ ਅਕੋਰਡਿੰਗ ਟੂ ਦਾ, ਮਤਲਬ ਕਿ ਜਿਹੜਾ ਵੈਦਰ ਹੈਗਾ, ਵੈਦਰ ਗਲਤ ਸੀਗਾ, ਵੈਦਰ ਮਾੜਾ ਸੀਗਾ। ਸੋ ਉਸ ਟਰੱਕ ਨੂੰ ਆਫ ਦਾ ਰੋਡ ਹੋਣਾ ਚਾਹੀਦਾ ਸੀਗਾ। ਡਿਸਪੈਚ ਨੇ ਇਹ ਜਿਹੜੀ ਆ ਇਹ ਅਣਗਹਿਲੀ ਵਰਤੀ ਹੈਗੀ ਹੈ, ਜਿਹੜਾ ਕਿ ਉਸ ਟਰੱਕ ਨੂੰ ਉੱਥੇ ਉਸ ਸਮੇਂ ਤੇ ਮਤਲਬ ਕਿ ਉਹ ਚੱਲ ਰਿਹਾ ਸੀਗਾ। ਸੋ ਇੰਨੀ ਗੱਲ ਦੇ ਉੱਤੇ ਉਹਨਾਂ ਨੇ 89.7 ਮਿਲੀਅਨ ਦੀ ਜਿਹੜੀ ਜਿਊਰੀ ਵਰਡਿਕਟ ਹੈਗਾ ਉਹ ਵਰਨਰ ਦੇ ਖਿਲਾਫ ਦਿੱਤਾ ਸੀਗਾ, ਜਿਹੜਾ ਕਿ ਮਤਲਬ ਕਿ ਆਪਣੇ ਆਪ ਦੇ ਵਿੱਚ ਸਾਰਿਆਂ ਨਾਲੋਂ ਵੱਡਾ ਵਰਡਿਕਟ ਹੈਗਾ ਆ, ਜਿੱਥੇ ਕਿ ਟਰੱਕਿੰਗ ਕੰਪਨੀ ਜਿਹੜੀ ਆ ਉਹ ਨਾਟ ਇਨ ਫਾਲਟ ਸੀਗੀ। ਉਸ ਤੋਂ ਬਾਅਦ ਦੇ ਵਿੱਚ ਰਾਜਕਰਨ ਇਹ ਵੈਸੇ ਤਾਂ ਅਜੇ ਹੁਣ ਜਿਹੜਾ ਰੀਸੈਂਟਲੀ ਟੈਕਸਸ ਦੇ ਵਿੱਚ ਇੱਕ ਲਾਅ ਵੀ ਪਾਸ ਕਰਤਾ ਉਹਨਾਂ ਨੇ, ਜਿਹਦੇ ਵਿੱਚ ਕਿ ਇਸ ਵਰਡਿਕਟ ਦੇ ਉੱਤੇ ਜਾ ਕੇ ਇਹਦੇ ਜਿਹੜੇ ਜਿੱਦਾਂ ਦੇ ਇਹ ਵਰਡਿਕਟ ਆ ਰਹੇ ਹੈਗੇ ਇਹਦੇ ਖਿਲਾਫ ਉਹਨਾਂ ਨੇ ਇੱਕ ਡਬਲ ਲਾਅ ਹੁਣ ਬਣਾਇਆ ਹੈਗਾ, ਜਿਹੜਾ ਕਿ ਆਪਾਂ ਕਿਸੇ ਹੋਰ ਦਿਨ ਆਪਾਂ ਡਿਸਕਸ ਵੀ ਕਰਾਂਗੇ। ਪਰ ਜੇ ਆਪਾਂ ਇਹਦੀ ਗੱਲ ਕਰੀਏ ਤੇ ਹੁਣ ਇਹ ਜਿਹੜੀ ਰੂਲਿੰਗ ਆਈ ਆ 3 ਸਾਲ ਬਾਅਦ, ਉਹ ਰੂਲਿੰਗ ਦੀ ਪ੍ਰੋਬਲਮ ਇਹ ਪੈ ਗਈ ਕਿ 3 ਜੱਜ ਸੀਗੇ ਉਹਦੇ ਵਿੱਚ ਜਿਨ੍ਹਾਂ ਨੇ ਬੈਂਚ ਨੇ ਸੁਣਿਆ ਸੀਗਾ। ਸੋ ਉਹ 3 ਜੱਜਾਂ ਦੇ ਬੈਂਚ ਨੇ ਸੁਣਿਆ ਸੀਗਾ, ਤੇ ਵਰਡਿਕਟ ਆਉਣ ਤੋਂ ਪਹਿਲਾਂ ਉਹਨਾਂ ਵਿੱਚੋਂ ਇੱਕ ਜੱਜ ਰਿਟਾਇਰ ਹੋ ਗਿਆ। ਸੋ ਉਹਦਾ ਮਤਲਬ ਕਿ ਉਹਨਾਂ ਨੂੰ ਇਹ ਹੋਇਆ ਕਿ ਇਹ ਮਤਲਬ ਕਿ ਉਹਦੇ 'ਚ ਫੈਸਲਾ ਲੈਣਾ ਪਿਆ ਕਿ ਇਹਨੂੰ ਇਨਬੈਂਕ ਜਿਹੜੀ ਹੀਅਰਿੰਗ ਕੀਤੀ ਜਾਵੇ। ਇਨਬੈਂਕ ਹੀਅਰਿੰਗ ਦਾ ਮਤਲਬ ਹੁੰਦਾ ਕਿ ਜਿਹੜੇ 9 ਜੱਜਾਂ ਦੇ ਪੈਨਲ ਦੀ ਹੀਅਰਿੰਗ ਹੋਊਗੀ। ਸੋ ਉਹਦੇ ਵਾਸਤੇ ਇਹ ਕੁਆਲੀਫਾਈ ਹੁੰਦਾ ਸੀਗਾ, ਜਿਹੜਾ ਕਿ ਹੁਣ ਇਸ ਵੇਲੇ ਉਹ ਉਸ ਚੀਜ਼ ਦੇ ਵਿੱਚ ਕੁਆਲੀਫਾਈ ਹੋ ਚੁੱਕਾ ਆ, ਜਿਹੜਾ 27 ਜੁਲਾਈ ਨੂੰ ਫਾਈਲਿੰਗ ਕੀਤੀ ਗਈ ਆ। ਸੋ ਇਹਦੀ ਇਨਬੈਂਕ ਹੀਅਰਿੰਗ ਹੋ ਗਈ। ਇਨਬੈਂਕ ਹੀਅਰਿੰਗ ਦਾ ਮਤਲਬ ਹੈ ਕਿ ਪੂਰਾ 9 ਜੱਜਾਂ ਦਾ ਪੈਨਲ ਜਿਹੜਾ ਆ ਹੁਣ ਇਹਦੀ ਸੁਣਵਾਈ ਕਰੂਗਾ। ਜੀ ਜੀ। ਅਤੇ ਇਸ ਉੱਤੇ ਜੇ ਤੁਹਾਡਾ ਵੀ ਕੋਈ ਟਰੱਕਿੰਗ ਦੇ ਨਾਲ ਦਾ ਸਵਾਲ ਹੈਗਾ ਤਾਂ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ। ਨੰਬਰ ਹੈਗਾ ਸਟੂਡੀਓ 'ਚ ਕਾਲ ਕਰਨ ਦੇ ਲਈ 408-272 5200 408272 5200 408-272 5200 ਦੇ ਉੱਤੇ ਤੁਸੀਂ ਜਿਹੜਾ ਜੀ ਉਹ ਕਾਲ ਕਰ ਸਕਦੇ ਹਾਂ। ਅਤੇ ਉੱਦਾਂ ਰਮਨ ਜੀ ਜੇ ਗੱਲ ਕਰਦੇ ਜਾਈਏ ਰੇਟਸ ਵਗੈਰਾ ਦਾ ਕਿੱਦਾਂ ਦੌਰ ਚੱਲ ਰਿਹਾ? ਰੇਟਸ ਅਜੇ ਸਟਿਲ ਸਟਰੋਂਗ ਚੱਲ ਰਹੇ ਹੈਗੇ ਆ ਰਾਜਕਰਨ। ਮਾਰਕੀਟ ਜਿਹੜੀ ਹੈਗੀ ਆ, ਕਿਉਂਕਿ ਹੁਣ ਓਬਵੀਅਸਲੀ ਜਿਹੜਾ ਪ੍ਰੋਡਿਊਸ ਦਾ ਸੀਜ਼ਨ ਚੱਲ ਰਿਹਾ ਹੈਗਾ, ਸੋ ਪ੍ਰੋਡਿਊਸ ਦਾ ਸੀਜ਼ਨ ਚੱਲਣ ਦੇ ਕਰਕੇ ਜਿਹੜਾ ਰੇਟਸ ਹੈਗੇ ਆ ਉਹ ਕਾਫੀ ਸਟਿਲ ਸਟਰੋਂਗ ਹੈਗੇ ਆ, ਅਤੇ ਜਿਹੜੀ ਯੂਜ਼ ਟਰੱਕ ਮਾਰਕੀਟ ਹੈਗੀ ਆ ਕਾਫੀ ਸਟਰੋਂਗ ਹੈਗੀ ਆ। ਜਿਹੜੇ ਨਵੇਂ ਟਰੱਕ ਹੈਗੇ ਆ ਡੈਫੀਨੇਟਲੀ ਉਹ ਬਹੁਤ ਜ਼ਿਆਦਾ ਬੈਕ ਆਰਡਰ ਹੈਗੇ ਆ ਇਸ ਵੇਲੇ। ਪਰ ਇਸ ਮੌਕੇ ਦੇ ਉੱਤੇ ਰਾਜਕਰਨ ਇੱਕੋ ਗੱਲ ਕਹਾਂਗੇ ਕਿ ਜੇ ਤੁਸੀਂ ਕੋਈ ਇਸ ਵੇਲੇ ਕੋਈ ਵੀ ਜਾਣਾ ਜਿਹੜਾ ਟਰੱਕਿੰਗ ਦੇ ਵਿੱਚ ਐਂਟਰ ਕਰਨ ਦੀ ਕੋਸ਼ਿਸ਼ ਕਰ ਰਿਹਾ ਜਾਂ ਇਹ ਸੋਚ ਕੇ ਕਿ ਬਹੁਤ ਜ਼ਿਆਦਾ ਵਧੀਆ ਰੇਟ ਚੱਲ ਰਹੇ ਹੈਗੇ ਅੱਜ ਟਰੱਕਿੰਗ 'ਚ ਭੱਜ ਕੇ ਆਪਾਂ ਦੌੜ ਕੇ ਵੜ ਜਾਈਏ, ਇਸ
ਜੇ ਤੁਸੀਂ ਆਪਣਾ ਇਕੁਇਪਮੈਂਟ ਜਿਹੜਾ ਆ ਉਹ ਵਧਾਉਣ ਦੀ ਸੋਚ ਰਹੇ ਆ ਜਾਂ ਤੁਸੀਂ ਆਪਣਾ ਇਸ ਮਾਰਕੀਟ 'ਚ ਐਂਟਰ ਕਰਨ ਦੀ ਸੋਚ ਰਹੇ ਇਹ ਸੋਚ ਕੇ ਚੱਲੋ ਕਿ ਜਿਹੜੀਆਂ ਤੁਸੀਂ ਇਸ ਵੇਲੇ ਪ੍ਰਾਈਸਿਸ ਪੇ ਕਰ ਰਹੇ ਇਕੁਇਪਮੈਂਟ ਵਾਸਤੇ ਉਹ ਪ੍ਰਾਈਸਿਸ ਅਨਹਰਡ ਆਫ ਆ। ਮਤਲਬ ਉਹ ਅਸੀਂ ਆਪਣੀ ਮਤਲਬ ਕਿ ਮੇਰੇ ਕਰੀਅਰ ਦੇ ਵਿੱਚ ਤਾਂ ਅਸੀਂ ਕਿੱਦਾਂ ਇੱਦਾਂ ਦੀਆਂ ਪ੍ਰਾਈਸਿਸ ਜਿਹੜੀਆਂ ਨਾ ਸੋਚੀਆਂ ਨਾ ਸੁਣੀਆਂ ਸੀਗੀਆਂ। ਸੋ ਜੋ ਵੀ ਤੁਸੀਂ ਅੱਜ ਲੈ ਰਹੇ ਹੈਗੇ ਆ, ਜੇ ਤੁਸੀਂ ਅੱਜ 4.5 ਲੱਖ ਮੀਲ ਚੱਲਿਆ ਟਰੱਕ $1,00,000 ਦਾ ਖਰੀਦ ਰਹੇ ਹੈਗੇ ਆ, ਡੈਫੀਨੇਟਲੀ ਉਹ ਟਰੱਕ 3 ਤੋਂ 4 ਸਾਲ ਦੀਆਂ ਪੇਮੈਂਟ ਤੁਸੀਂ ਕਰਨੀਆਂ ਹੈਗੀਆਂ ਉਹਦੀਆਂ। ਔਰ ਉਹ ਜਿਹੜਾ ਪੇਮੈਂਟ ਤੁਸੀਂ ਕਰਨੀ ਹੈਗੀ ਆ, ਰੇਟਸ ਦਾ ਕੋਈ ਪਤਾ ਨਹੀਂ ਹੈਗਾ, 2 ਮਹੀਨੇ ਇਸ ਤਰ੍ਹਾਂ ਦੇ, 3 ਮਹੀਨੇ। ਆਖਰਕਾਰ ਜਿਹੜੀ ਸਪਲਾਈ ਆ, ਆਖਰਕਾਰ ਲੋਕਾਂ ਨੇ ਜਿਹੜੇ ਹੁਣ ਆਰਡਰ ਕਰ ਰਹੇ ਆ, ਪੈਸੇ ਮਿਲ ਰਹੇ ਆ, ਆਰਡਰ ਕਰ ਰਹੇ ਆ, ਉਹ ਆਰਡਰ ਕਿਸੇ ਦਿਨ ਨੂੰ ਤਾਂ ਥੱਲੇ ਜਾਣੇ, ਇੱਦਾਂ ਤਾਂ ਰਹਿਣਾ ਹੀ ਨਹੀਂ ਗਾਏ। ਠੀਕ ਹੈ ਨਾ। ਸੋ ਵਨ ਡੇ ਇਟਸ ਗੋਇੰ ਟੂ ਗੋ ਡਾਊਨ। ਸੋ ਪ੍ਰੀਪੇਅਰ ਯੋਰਸੈਲਫ, ਆਪਣੇ ਆਪ ਨੂੰ ਪ੍ਰੀਪੇਅਰ ਕਰਕੇ ਰੱਖੋ ਵੀ ਇਹ ਚੀਜ਼ ਜਿਹੜੀ ਹੈ ਡਾਵਾਡੋਲ ਹੋ ਸਕਦੀ ਆ। ਪਰ ਉਸ ਢੰਗ ਦੇ ਨਾਲ ਇਕੁਇਪਮੈਂਟ ਬਾਏ ਨਾ ਕਰੋ ਕਿ ਤੁਸੀਂ ਆਉਂਦੇ ਅਗਲੇ 6 ਮਹੀਨਿਆਂ ਦੇ ਵਿੱਚ ਇਹਦੇ ਚੁੰਗਲ ਦੇ ਵਿੱਚ ਫਸ ਜਾਓ। ਸੋ ਪਲੀਜ਼ ਜਿਹਨੇ ਵੀ ਜੋ ਵੀ ਕੁਝ ਕਰ ਰਹੇ ਹੈਗੇ ਆ, ਬਹੁਤ ਸੋਚ ਸਮਝ ਕੇ ਧਿਆਨ ਦੇ ਨਾਲ ਕਰੋ। ਵੇਟ ਐਂਡ ਵਾਚ ਵਾਲੀ ਸਿਚੁਏਸ਼ਨ ਹੈਗੀ ਆ। ਪੀਕ ਦੇ ਉੱਤੇ ਇਸ ਵੇਲੇ ਮਾਰਕੀਟ ਹੈਗੀ ਆ, ਪੀਕ ਦੇ ਉੱਤੇ ਕੋਈ ਵੀ ਚੀਜ਼ ਜਿਹੜੀ ਕਰਨੀ ਉਹ ਹਮੇਸ਼ਾ ਹੀ ਨੁਕਸਾਨ ਕਰਦੀ ਆ। ਜੀ ਬਿਲਕੁਲ। ਅਤੇ ਰਮਨ ਜੀ, ਆਪਾਂ ਦੇਖ ਰਹੇ ਹਾਂ ਵੀ ਜਿਹੜੀ ਚਿਪ ਸ਼ਾਰਟੇਜ ਆ ਉਸ ਦੀ ਅਸਰ ਆਟੋ ਇੰਡਸਟਰੀ ਦੇ ਉੱਤੇ ਬਹੁਤ ਹੋ ਰਿਹਾ ਆ। ਕੀ ਇਸ ਦਾ ਅਸਰ ਆਪਾਂ ਟਰੱਕਿੰਗ ਦੇ ਵਿੱਚ ਵੀ ਦੇਖ ਰਹੇ ਹੈਗੇ ਆ ਵੀ ਇੱਥੇ ਵੀ ਘੱਟ ਜਿਹੜੇ ਮਿਲ ਰਹੇ ਨੇ ਟਰੱਕ ਇਸ ਦੇ ਕਰਕੇ? ਬਿਲਕੁਲ ਰਾਜਕਰਨ, ਪ੍ਰੋਡਕਸ਼ਨ ਦੇ ਉੱਤੇ ਫਰਕ ਪੈਂਦਾ ਹੈਗਾ ਕਿਉਂਕਿ ਪ੍ਰੋਡਕਸ਼ਨ ਜਿਹੜੀ ਚਿਪ ਹੈਗੀ ਆ ਉਹ ਯੂਜ਼ ਹੁੰਦੀ ਹੈਗੀ ਆ। ਔਰ ਡੈਫੀਨੇਟਲੀ ਇੱਕ ਹੁਣ ਸਟ੍ਰਾਈਕ ਅਜੇ ਹੁਣੇ ਹੀ ਜਿਹੜੀ ਆ ਵੋਲਵੋ ਦੀ ਉਹ ਖਤਮ ਹੋ ਕੇ ਹਟੀ ਆ, ਉਹਦਾ ਵੀ ਕਾਫੀ ਜਿਹੜਾ ਅਸਰ ਹੈਗਾ ਆ। ਜਿਹੜੀ ਚਿਪ ਸ਼ਾਰਟੇਜ ਹੈਗੀ ਆ ਉਹ ਡੈਫੀਨੇਟਲੀ ਇਕੱਲਾ ਇੱਕ ਟਰੱਕ ਨਹੀਂ ਗਾ ਰਾਜਕਰਨ, ਟਰੱਕ ਦੇ ਨਾਲ ਹੋਰ ਬਹੁਤ ਜ਼ਿਆਦਾ। ਹੁਣ ਮੰਨ ਲਓ ELD ਆ, ਉਹਦੇ ਵਿੱਚ ਵੀ ਚਿਪ ਆ, ਕੈਮਰੇ ਆ ਉਹਦੇ ਵਿੱਚ ਵੀ ਚਿਪ ਆ, ਹਰ ਚੀਜ਼ ਦੇ ਵਿੱਚ ਉਹ ਜਿਹੜੀ ਆ ਚਿਪ ਹੈਗੀ ਆ। ਸੋ ਹਰ ਇੱਕ ਪਾਸਿਓਂ ਜਿਹੜਾ ਆ ਉਹ ਅਸਰ ਡੈਫੀਨੇਟਲੀ ਜਿਹੜਾ ਆ ਉਹ ਟਰੱਕਿੰਗ 'ਤੇ ਹੈਗਾ ਆ ਕਿ ਟਰੱਕਿੰਗ ਪਾਰਟਸ ਬਹੁਤ ਲੇਟ ਹੋ ਰਿਹਾ। ਹੁਣ ਜੇ ਮੰਨ ਲਓ ਕਿ ਕੋਈ ਆਪਾਂ ਪਾਰਟਸ ਦੀ ਗੱਲ ਕਰ ਲਈ ਜਿਹਦੇ 'ਚ ਚਿਪ ਨਹੀਂ ਪੈਂਦੀ, ਪਰ ਜਿਹੜੀ ਮਸ਼ੀਨ ਉਹਨੂੰ ਬਣਾ ਰਹੀ ਉਹਦੇ ਵਿੱਚ ਚਿਪ ਪੈਂਦੀ ਆ। ਸੋ ਕਿਸੇ ਨਾ ਕਿਸੇ ਜਾ ਕੇ ਆਪਾਂ ਕਿਤੇ ਨਾ ਕਿਤੇ ਇਸ ਚੀਜ਼ ਤੋਂ ਆਪਾਂ ਡੈਫੀਨੇਟਲੀ ਜਿਹੜਾ ਆ ਉਹ ਅਫੈਕਟ ਹੁੰਦੇ ਆ। ਅਤੇ ਹਰਭੁਪਿੰਦਰ ਸਿੰਘ ਹੁਣੀ ਆਪਣੇ ਫੇਸਬੁੱਕ ਦੇ ਉੱਤੇ ਸਵਾਲ ਪੁੱਛ ਰਹੇ ਕਿ ਕੈਨ ਟਰੱਕ ਡਰਾਈਵਰ ਕੈਰੀ ਗਨ ਇਨ ਹਿਜ਼ ਕਾਰ ਔਰ ਨੀਡ ਲਾਇਸੈਂਸ? ਲਾਇਸੈਂਸ ਤਾਂ ਵੀਰ ਜੀ ਤੁਹਾਨੂੰ ਚਾਹੀਦਾ ਹੀ ਚਾਹੀਦਾ, ਲਾਇਸੈਂਸ ਹੀ ਤਾਂ ਕੋਈ ਨਾ ਹੀ ਨਾ ਕਰੋ। ਅਤੇ ਬਾਕੀ ਦੂਸਰੀ ਗੱਲ ਆ, ਇਹੋ ਜਿਹੇ ਜਿਹੜੇ ਸਵਾਲ ਹੈਗੇ ਆ ਇਹ ਤੁਸੀਂ ਲਾਅ ਇਨਫੋਰਸਮੈਂਟ ਦੇ, ਜਿਹੜੀ ਤੁਹਾਡੀ ਲੋਕਲ ਲਾਅ ਇਨਫੋਰਸਮੈਂਟ ਹੈਗੀ ਆ, ਸਟ੍ਰੇਟ ਉਹਨਾਂ ਦੇ ਕੋਲ ਪੁੱਛ ਸਕਦੇ ਹੈਗੇ ਆ। ਨਾਲੇ ਇੱਥੇ ਹਰ ਸਟੇਟ ਦੇ ਫਾਇਰ ਆਰਮ ਕੈਰਿੰਗ ਗਨਸ ਜਿਹੜੇ ਉਹ ਵੱਖੋ ਵੱਖਰੇ ਜਿਹੜੇ ਹੁੰਦੇ ਨੇ। ਸੋ ਆਈ ਥਿੰਕ ਬੈਸਟ ਜਿਹੜਾ ਇਸ ਦੇ ਲਈ ਰੀਸੋਰਸ ਤੁਹਾਡਾ ਲੋਕਲ ਪੁਲਿਸ ਜਾਂ ਸ਼ੈਰਿਫ ਡਿਪਾਰਟਮੈਂਟ ਜਿਹੜਾ ਆ ਉਹ ਤੁਹਾਡਾ ਰਹੇਗਾ। ਉਹ ਤੁਹਾਨੂੰ ਇਸ ਦੇ ਬਾਰੇ ਜਿਹੜੀ ਸਹੀ ਜਾਣਕਾਰੀ ਦੇ ਸਕਦੇ ਆ, ਜਾਂ ਅਦਰਵਾਈਜ਼ ਮੇਬੀ ਗੂਗਲ ਦੀ ਵੀ ਜਿਹੜੀ ਮਦਦ ਆ ਉਹ ਤੁਸੀਂ ਲੈ ਸਕਦੇ ਹੋ ਵੀ ਫਾਇਰ ਆਰਮ ਕੈਰਿੰਗ ਜਿਹੜੇ ਕੀ ਤੁਹਾਡੇ ਉੱਥੇ ਦੇ ਕਾਨੂੰਨ ਹੈਗੇ ਤੁਹਾਡੀ ਲੋਕਲ ਸਟੇਟ ਦੇ ਕਾਊਂਟੀ ਦੇ। ਸੋ ਜ਼ਰੂਰ, ਕਿਉਂਕਿ ਜੇ ਕੋਈ ਅਸੀਂ ਮੰਨਦੇ ਹਾਂ, ਇਹ ਸਮਝਦੇ ਹਾਂ ਕਿ ਤੁਸੀਂ ਕਿਸ ਗੱਲ ਤੋਂ ਜਿਹੜਾ ਬੰਦਾ ਇਹ ਪੁੱਛ ਰਿਹਾ ਆ ਵੀ ਇੱਦਾਂ ਦੀਆਂ ਘਟਨਾਵਾਂ ਵੀ ਬਹੁਤ ਵਾਰੀ ਵਾਪਰੀਆਂ ਆ ਜਾਂ ਵਾਪਰ ਸਕਦੀਆਂ ਨੇ। ਵੀ ਬੰਦਾ ਕੋਈ ਸੁੱਤਾ ਹੁੰਦਾ ਹੈ ਅਤੇ ਕੋਈ ਉਹਨਾਂ ਨੂੰ ਰੋਬਰੀ ਕਰਨ ਦੀ ਜਾਂ ਉੱਥੇ ਚੋਰੀ ਚਕਾਰੀ ਕਰਨ ਦੀ, ਅਤੇ ਬੰਦਾ ਆਪਣੀ ਸੇਫਟੀ ਵਾਸਤੇ ਆ। ਸੋ ਅਮਰੀਕਾ ਦੇ ਵਿੱਚ ਇਹ ਚੀਜ਼ ਤਾਂ ਅਲਾਊਡ ਹੈਗੀ ਹੈ, ਤੁਸੀਂ ਆਪਣੀ ਸੇਫਟੀ ਦੇ ਲਈ ਹਥਿਆਰ ਵਗੈਰਾ ਉਹ ਰੱਖ ਸਕਦੇ ਆ। ਜਿੱਥੇ ਜਿੱਥੇ ਅਲਾਊਡ ਉਹਨਾਂ ਨੂੰ ਰੱਖਣੇ ਵੀ ਜਿਹੜੇ ਉਹ ਚਾਹੀਦੇ, ਉਹਦੇ ਵਿੱਚ ਕੋਈ ਮਾੜੀ ਇਸ ਦੇ ਵਿੱਚ ਗੱਲ ਨਹੀਂ ਹੈਗੀ। ਪਰ ਅਕੋਰਡਿੰਗ ਟੂ ਦਾ ਜਿਹੜਾ ਲਾਅ ਆ, ਕਾਨੂੰਨ ਦੇ ਹਿਸਾਬ ਦੇ ਨਾਲ ਹੀ ਤੁਹਾਨੂੰ ਜਿਹੜਾ ਉਹ ਚੱਲਣਾ ਪੈਣਾ ਹੈਗਾ ਆ। ਜੀ ਬਿਲਕੁਲ। ਇੱਕ ਕੁਐਸਚਨ ਵੀ ਹੈਗਾ ਆ ਕਿ ਜਿਹੜਾ ਆਪਣਾ ਰੋਬੀ ਮੱਲੀ ਹੋਣਾ ਦਾ ਕਿ ਡੀਜ਼ਲ ਦੀ ਪ੍ਰਾਈਸਿਸ ਬਹੁਤ ਵਧੀਆ ਹੈਗੀਆਂ, ਇਸ ਕਰਕੇ ਸ਼ਾਇਦ ਰੇਟ ਦੇ ਉੱਪਰ ਹੈਗੇ। ਨਹੀਂ, ਡੀਜ਼ਲ ਦੀਆਂ ਪ੍ਰਾਈਸਿਸ ਜਨਵਰੀ ਦੇ ਵਿੱਚ ਨਹੀਂ ਸੀ ਵਧੀਆ ਹੈਗੀਆਂ। ਸਪਲਾਈ ਐਂਡ ਡਿਮਾਂਡ ਦਾ ਕੁਐਸਚਨ ਹੁੰਦਾ। ਡੀਜ਼ਲ ਦੀ ਜਿਹੜੀ ਪ੍ਰਾਈਸਿਸ ਹੈਗੀਆਂ ਉਹ ਤੁਹਾਨੂੰ ਫਿਊਲ ਦਾ ਜਿਹੜਾ ਤੁਹਾਡਾ ਮਿਲਦਾ ਹੈਗਾ ਉੱਤੇ ਮਨੀ ਮਿਲਦੀ ਐਕਸਟਰਾ ਜਿਹੜੀ ਉਹ ਉਹਦੇ ਵਿੱਚ ਐਡਜਸਟ ਹੁੰਦੀ ਆ। ਜਿਹੜਾ ਫਿਊਲ ਸਰਚਾਰਜ ਮਿਲਦਾ ਹੈਗਾ ਉਹਦੇ ਵਿੱਚ ਐਡਜਸਟ ਹੁੰਦੀ ਹੈ। ਫਿਊਲ ਦੇ ਕਰਕੇ ਇੱਦਾਂ ਦੀਆਂ ਪ੍ਰਾਈਸਿਸ ਨਹੀਂ ਵੱਧਦੀਆਂ ਹੁੰਦੀਆਂ। ਯੈਸ, ਡੈਫੀਨੇਟਲੀ ਥੋੜ੍ਹਾ ਬਹੁਤ ਫਰਕ ਪੈਂਦਾ, ਪਰ ਹੋਰ ਵੀ ਬਹੁਤ ਰੀਜ਼ਨ ਹੈਗੇ ਆ ਜਿਹੜੇ ਕਿ ਇਹਦੇ ਵਿੱਚ ਇਸ ਵੇਲੇ ਜਿਹੜੇ ਹਿੱਸਾ ਪਾ ਰਹੇ ਆ ਕਿ ਪ੍ਰਾਈਸਿਸ ਜਿਹੜੀਆਂ ਲੋਡਸ ਦੀਆਂ ਇੰਨੀਆਂ ਜ਼ਿਆਦੀਆਂ ਹੈਗੀਆਂ। ਜੀ ਜੀ। ਰਮਨ ਜੀ, ਆਪਾਂ ਗੱਲ ਕਰ ਰਹੇ ਸੀ, ਤੁਸੀਂ ਜਿਹੜਾ ਕੋਈ ਨਵਾਂ ਵੀ ਆ ਰਿਹਾ ਟਰੱਕਿੰਗ ਬਿਜ਼ਨਸ ਦੇ ਵਿੱਚ ਵੀ ਸਾਰਾ ਕੁਛ ਜਿਹੜਾ ਬੰਦਾ ਧਿਆਨ ਦੇ ਨਾਲ, ਇੱਕ ਹੁਣ ਨਵੀਂ ਚੀਜ਼ ਵੀ ਜਿਹੜੀ ਸਾਹਮਣੇ ਆ ਰਹੀ ਹੈ, ਸ਼ਿਕਾਇਤ ਵੀ ਆ, ਲੋਕਾਂ ਦੇ ਨਾਲ ਧੋਖਾਧੜੀ ਵੀ ਬਹੁਤ ਹੋ ਰਹੀ ਆ। ਇੱਕ ਦੂਜੇ ਦੇ ਨਾਂ ਦੇ ਉੱਤੇ ਬਿਨਾਂ ਕਿਸੇ ਲਿਖਤ ਪੜ੍ਹਤ ਤੋਂ
ਜਿਹੜੇ ਆਈਦਰ ਟਰੱਕਾਂ ਦੀ ਲੀਜ਼, ਟ੍ਰੇਲਰਸ ਦੀ ਲੀਜ਼ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ, ਅਤੇ ਬਾਅਦ ਦੇ ਵਿੱਚ ਜਿਹੜੇ ਧੋਖੇ ਹੋ ਰਹੇ ਆ, ਲੋਕਾਂ ਬਿਲਕੁਲ ਹੀ ਜਿਹੜੇ ਤੰਗ ਪਰੇਸ਼ਾਨ ਹੋ ਰਹੇ ਆ। ਸੋ ਕੀ ਮਾਮਲਾ ਜਿਹੜਾ ਜੀ ਇਸ ਟਾਈਮ ਇਸ ਦੇ ਬਾਬਤ ਚੱਲ ਰਿਹਾ? ਬਿਲਕੁਲ ਰਾਜਕਰਨ, ਇਹ ਬਹੁਤ ਵੱਡਾ ਮਸਲਾ ਹੈਗਾ ਇੱਕ, ਔਰ ਬਹੁਤ ਇੱਕ ਦਿਲ ਟੁੰਬਵੀਂ ਜਿਹੜੀ ਆ ਮੈਨੂੰ ਕੰਪਲੇਂਟ ਲਾਸਟ ਇਸ ਵੀਕ ਦੇ ਵਿੱਚ ਆਈ ਹੈਗੀ ਆ, ਔਰ ਮੈਂ ਗੱਲ ਵੀ ਕੀਤੀ ਹੈਗੀ ਆ ਕਿ ਜਿਹਦੇ ਵਿੱਚ ਬਹੁਤ ਵੱਡੀ ਧੋਖਾਧੜੀ ਜਿਹੜੀ ਚੱਲ ਰਹੀ ਹੈਗੀ ਹੈ ਇਸ ਮਾਮਲੇ ਦੇ ਵਿੱਚ, ਕਿ ਕਿਸੇ ਨੂੰ ਇਸ ਚੀਜ਼ ਦੇ ਉੱਤੇ ਕਰ ਲੈਣਾ ਕਿ ਤੁਸੀਂ ਜਿਹੜਾ ਆ ਇਹ ਮਤਲਬ ਕਿ ਟਰੱਕ ਅਸੀਂ ਤੁਹਾਡੇ ਨਾਂ 'ਤੇ ਲੈ ਲੈਣੇ ਆ, ਸਾਡੇ ਨਾਂ 'ਤੇ ਲੈ ਲਓ। ਕੰਪਨੀਆਂ ਇਵੇਂ ਮਿਕਸ ਕੀਤੀਆਂ ਹੋਈਆਂ ਜਿੱਦਾਂ ਖਿਚੜੀ ਵੀ ਸ਼ਾਇਦ ਤੁਹਾਨੂੰ ਚੰਗੀ ਲੱਗਦੀ ਹੋਊਗੀ, ਮਿਕਸ ਨਹੀਂ ਹੋਊਗੀ, ਉਸ ਤੋਂ ਵੀ ਵੱਧ ਚੀਜ਼ਾਂ ਲੋਕਾਂ ਨੇ ਮਿਕਸ ਕੀਤੀਆਂ ਹੋਈਆਂ। ਐਂਡ ਜੇ ਤੁਸੀਂ ਕੁਛ ਵੀ ਚੀਜ਼ ਜਿਹੜੀ ਆ ਉਹ ਤੁਸੀਂ ਸੋਚਦੇ ਆ ਜਾਂ ਸਮਝਦੇ ਆ ਜਾਂ ਤੁਹਾਨੂੰ ਲੱਗਦਾ ਕਿ ਕਿਤੇ ਵੀ ਇਹ ਚੀਜ਼ ਜਿਹੜੀ ਆ ਤੁਹਾਨੂੰ ਖਤਰਾ ਪੈਦਾ ਕਰ ਸਕਦੀ, ਨੁਕਸਾਨ ਕਰ ਸਕਦੀ ਆ, ਜਿਹੜਾ ਰਿਟਨ ਚੀਜ਼ ਤਾਂ ਬਿਲਕੁਲ ਰਾਜਕਿਰਨ ਨਾ ਦੇ ਬਰਾਬਰ ਹੈਗੀ ਆ ਲੋਕਾਂ ਦੇ ਵਿੱਚ, ਕਿ ਪਤਾ ਨਹੀਂ ਕਿਉਂ ਕੀ ਚੱਕਰ ਹੈਗਾ ਕਿ ਤੁਸੀਂ ਲਿਖਤੀ ਪੜ੍ਹਤੀ ਕਿਉਂ ਨਹੀਂ ਕਰਦੇ ਹੈਗੇ, ਲਿਖਤੀ ਪੜ੍ਹਤੀ ਕਿਉਂ ਨਹੀਂ ਚੀਜ਼ਾਂ ਕੀਤੀਆਂ ਜਾਂਦੀਆਂ। ਪਰ ਇਸ ਕੰਟਰੀ ਦੇ ਵਿੱਚ ਤੁਸੀਂ ਆਪਣੇ ਕ੍ਰੈਡਿਟ ਦੇ ਉੱਤੇ ਕਿਸੇ ਨੂੰ ਕੋਈ ਚੀਜ਼ ਲੈ ਕੇ ਦਿੰਦੇ ਆ ਤਾਂ ਤੁਸੀਂ ਆਪਣੀ ਕਿਸਮਤ ਦੇ ਨਾਲ ਖਿਲਵਾੜ ਕਰ ਰਹੇ, ਆਪਣੇ ਬੱਚਿਆਂ ਦੀ ਕਿਸਮਤ ਨਾਲ ਖਿਲਵਾੜ ਕਰ ਰਹੇ ਆ, ਔਰ ਤੁਸੀਂ ਆਪਣੀ ਆਉਣ ਵਾਲੀ ਲਾਈਫ ਦੇ ਨਾਲ ਖਿਲਵਾੜ ਕਰ ਰਹੇ ਆ। ਸੋ ਕਿਉਂਕਿ ਜਿਹਨੂੰ ਤੁਸੀਂ ਅੱਜ ਲੈ ਕੇ ਦਿੰਦੇ ਆ ਉਹਨੇ ਕੱਲ ਨੂੰ ਪਤਾ ਨਹੀਂ ਕਿਸ ਸਾਈਡ ਨੂੰ ਬੈਠਣਾ ਉਹਨੇ। ਸੋ ਇਹ ਠੀਕ ਆ, ਹੈਲਪ ਕਰਨੀ ਕਰੋ, ਅਸੀਂ 100 ਵਾਰੀ ਕਹਿੰਦੇ ਹਾਂ, ਹਰ ਇੱਕ ਬੰਦਾ ਇੱਕ ਦੂਜੇ ਦੀ ਹੈਲਪ ਦੇ ਨਾਲ ਖੜਾ ਹੁੰਦਾ ਹੈ, ਪਰ ਲਿਖਤੀ ਜਿਹੜਾ ਕੰਮ ਆ ਉਹ ਜ਼ਰੂਰੀ ਹੈ। ਹੈਲਪ ਕਰਨ ਦਾ ਕੋਈ ਹਰਜ ਨਹੀਂ, ਪਰ ਲਿਖਤੀ ਜ਼ਰੂਰ ਹੋਣਾ ਚਾਹੀਦਾ। ਔਰ ਜਿਹੜੀਆਂ ਇਸ ਤਰ੍ਹਾਂ ਆਪਾਂ ਟਰੱਕ, ਕਿਉਂਕਿ ਜੇ ਕੱਲ੍ਹ ਨੂੰ ਜਦੋਂ ਇੱਕਦਮ ਮਾਰਕੀਟ ਥੱਲੇ ਜਾਂਦੀ ਆ ਤੇ ਉਹ ਜਿਹੜੀ ਚੀਜ਼ ਆ ਉਹ ਮਤਲਬ ਕਿ ਬਿਲਕੁਲ ਹੀ ਬੰਦਾ ਜਿਹੜਾ ਉਹ ਝਿਜਕ ਕੇ ਇੱਕਦਮ ਛੱਡ ਦਿੰਦਾ ਸਾਰਾ ਕੁਛ। ਔਰ ਜਿਹੜੇ ਮੈਂ ਪ੍ਰੋਬਲਮ ਦੀ ਗੱਲ ਕਰ ਰਿਹਾ ਹੈਗਾ ਰਾਜਕਿਰਨ, ਜਿਹੜਾ ਬੰਦੇ ਦੇ ਨਾਲ ਇਹ ਧੋਖਾ, ਐਡਾ ਵੱਡਾ ਧੋਖਾ ਹੋਇਆ ਹੈਗਾ, ਉਹ ਟਰਮੀਨਲ ਇਲ ਹੈਗਾ ਉਹ ਬੰਦਾ। ਉਹਨੂੰ ਡਾਕਟਰ ਨੇ ਜਵਾਬ ਦਿੱਤਾ ਹੋਇਆ ਵੀ ਸ਼ਾਇਦ ਹੋ ਸਕਦਾ ਵੀ ਸਾਲ ਆ, 6 ਮਹੀਨੇ ਆ, ਡੋਂਟ ਨੋ ਕਿੰਨਾ ਟਾਈਮ ਆ, ਔਰ ਬਿਗ ਟਾਈਮ ਉਹਦੀ ਬੰਦੇ ਦੀ ਲਾਈਫ ਜਿਹੜੀ ਆ ਉਹ ਖਰਾਬ ਕੀਤੀ ਹੋਈ ਆ। ਇਹ ਬਹੁਤ ਜਿਹੜੀ ਇਹ ਮਾੜੀ ਗੱਲ ਆ ਭਾਈ। ਇੱਕ ਦੂਜੇ ਦਾ ਸਾਥ ਜਿਹੜਾ ਦੇ ਕੇ ਬਾਹਰਲੇ ਮੁਲਕਾਂ 'ਚ ਆ ਕੇ ਅਤੇ ਆਪਾਂ ਨੂੰ ਸਾਥ ਦੇਣਾ, ਇੱਕ ਦੂਜੇ ਨੂੰ ਉੱਤੇ ਚੱਕਣਾ ਆ, ਨਾ ਕਿ ਜਿਹੜੀਆਂ ਲੱਤਾਂ ਖਿੱਚ ਕੇ ਜਿਹੜਾ ਉਹ ਥੱਲੇ ਕਰਨਾ ਆ। ਮਾੜੇ ਬੰਦੇ ਦੀ ਜਿਹੜਾ ਆਲਰੇਡੀ ਇੱਦਾਂ ਹੈਗਾ, ਭਰੋਸਾ ਕੀਤਾ ਕਿਸੇ ਨੇ ਤੁਹਾਡੇ ਦੇ ਉੱਤੇ, ਅਤੇ ਉਸ ਭਰੋਸੇ ਦਾ ਗਲਤ ਫਾਇਦਾ ਨਾ ਜਿਹੜਾ ਉਹ ਇੱਦਾਂ ਚੱਕੋ। ਅਤੇ ਫਿਰ ਜਦੋਂ ਲਿਖਤ ਪੜ੍ਹਤ ਕਰਦੇ ਆ ਤਾਂ ਫਿਰ ਕਹਿੰਦੇ ਆ ਵੀ ਯਾਰ ਇਹਨੂੰ ਭਰੋਸਾ ਨਹੀਂ। ਅਤੇ ਭਾਈ ਹੁਣ ਕਿੰਨੇ ਕਹਿੰਦੇ ਆ, ਆਖਿਆ ਹੀ ਜਾਂਦਾ ਆ ਵੀ ਜਿਹੜਾ ਦੁੱਧ ਦਾ ਜਲਿਆ ਅਤੇ ਫਿਰ ਲੱਸੀ ਵੀ ਫੂਕ ਕੇ ਪੀਂਦਾ, ਉਹੀ ਗੱਲ ਜਿਹੜੀ ਉਹ ਹੁੰਦੀ ਹੈ ਫਿਰ ਵੀ ਭਾਈ ਧਿਆਨ ਜਿਹੜਾ ਪਹਿਲਾਂ ਹੀ ਅੱਜ ਕੱਲ੍ਹ ਦੇ ਅਮਰੀਕਾ ਵਿੱਚ ਤਾਂ ਤੁਹਾਨੂੰ ਚਾਹੀਦਾ ਹੀ, ਅੱਜ ਕੱਲ੍ਹ ਅਮਰੀਕਾ ਕੀ ਕਿਤੇ ਵੀ ਇਹ ਚਾਹੀਦਾ ਆ, ਕਿਸੇ ਦੇ ਨਾਲ ਵੀ ਕੋਈ ਵੀ ਹੈ ਜਿਹੜਾ ਬਿਜ਼ਨਸ ਆ ਜਦੋਂ ਕਰਨਾ ਉਹ ਲਿਖਤ ਪੜ੍ਹਤ ਜਿਹੜੀ ਉਹ ਪੂਰੀ ਹੋਣੀ ਚਾਹੀਦੀ। ਬਿਜ਼ਨਸ ਨੂੰ ਬਿਜ਼ਨਸ ਵਾਂਗੂ ਕਰੋ, ਆਪਣੇ ਜਿਹੜੇ ਭਾਈਚਾਰਾ ਹੈ ਉਹ ਵੱਖਰੀ ਜਿਹੜੀ ਉਹ ਗੱਲ ਆ, ਉਹ ਪਹਿਲੋਂ ਜ਼ਬਾਨਾਂ ਦੇ ਮੁੱਲ ਹੁੰਦੇ ਸੀਗੇ, ਹੁਣ ਉਹ ਚੀਜ਼ਾਂ ਜਿਹੜੀਆਂ ਉਹ ਨਹੀਂ ਰਹੀਆਂ। ਹੁਣ ਲੋਕ ਉਹ ਉਸ ਦੀ ਗੱਲ ਨੂੰ ਮੰਨਦੇ ਨਹੀਂ ਆ, ਅਖੀਰ 'ਚ ਜਿਹੜੇ ਕਈ ਵਾਰੀ ਮੁੱਕਰ ਵੀ ਜਾਂਦੇ। ਆਪਣੇ ਨਾਲ ਕਾਲਰ ਵੀ ਜੁੜੇ ਨੇ, ਅਤੇ ਸੋ ਤੋਂ ਤੁਹਾਡਾ ਵੀ ਕੋਈ ਜਿਹੜਾ ਟਰੱਕਿੰਗ ਦੇ ਨਾਲ ਸਵਾਲ ਹੋਵੇ ਤਾਂ ਕਾਲ ਕਰ ਸਕਦੇ ਹੋ 408 272 5200। ਬਿਲਕੁਲ ਰਾਜਕਿਰਨ, ਇੱਕ ਚੀਜ਼ ਮੈਂ 5200। ਹਾਂਜੀ, ਇੱਕ ਚੀਜ਼ ਮੈਂ ਪਹਿਲਾਂ ਕਹਿੰਦਾ ਕਿ ਸਾਰੇ ਜਣੇ ਕੰਸੀਲਡ ਵੈਪਨ ਦੀ ਗੱਲ ਕਰ ਰਹੇ ਹੈਗੇ ਆ ਔਨ ਏਅਰ। ਇਹ ਗੱਲ ਅਸੀਂ ਕਹਿੰਦੇ ਆ, ਅਸੀਂ ਕਿਸੇ ਨੂੰ ਕੋਈ ਸਲਾਹ ਨਹੀਂ ਦੇ ਸਕਦੇ ਕੀ ਚਾਹੀਦਾ ਕੀ ਨਹੀਂ ਚਾਹੀਦਾ। ਅਸੀਂ ਕਿਸੇ ਨੂੰ ਨਹੀਂ ਕਹਿ ਸਕਦੇ ਰੱਖਣਾ ਚਾਹੀਦਾ ਨਹੀਂ ਰੱਖਣਾ ਚਾਹੀਦਾ। ਤੁਸੀਂ ਆਪਣਾ ਜਿਹੜਾ ਆ ਲਾਅ ਇਨਫੋਰਸਮੈਂਟ ਜਾਂ ਕਿਸੇ ਵੀ ਪ੍ਰੋਪਰ ਅਥਾਰਟੀ ਦੇ ਨਾਲ ਜਿਹੜੀ ਕਿ ਗਨਜ਼ ਦੀ ਗੱਲ ਕਰਦੀ ਹੈ ਜਾਂ ਨਹੀਂ, ਜਿੱਦਾਂ ਵੀ ਆ, ਤੁਸੀਂ ਉੱਥੋਂ ਆਪਣਾ ਪ੍ਰੋਪਰ ਅਥਾਰਟੀ ਦੇ ਕੋਲੋਂ ਸਾਰੀ ਇਨਫੋਰਮੇਸ਼ਨ ਲੈ ਕੇ ਅਤੇ ਤਾਂ ਹੀ ਇਹ ਕੰਮ ਕਰਿਓ ਕਿ ਆਪਣੇ ਕੋਲ ਗਨ ਰੱਖਣੀ ਨਹੀਂ ਰੱਖਣੀ, ਕੀ ਕਰਨਾ ਕਿੱਦਾਂ ਨਹੀਂ ਕਰਨਾ। ਪੁੱਛ ਕੇ ਇੱਕ ਦੂਜੇ ਨੂੰ, ਕਦੀ ਕਿਸੇ ਨੂੰ ਪੁੱਛ ਕੇ, ਕਦੀ ਕਿਸੇ ਨੂੰ ਪੁੱਛ ਕੇ, ਨੋ। ਜੇ ਇਹ ਕੰਮ ਕਰਨੇ ਆ ਤਾਂ ਪ੍ਰੋਪਰ ਆਪਣਾ ਜਿਹੜਾ ਆ ਉਹਦੀ ਜਾਣਕਾਰੀ ਲਓ ਔਰ ਪ੍ਰੋਪਰ ਢੰਗ ਦੇ ਨਾਲ ਉਹਨੂੰ ਜਿਹੜਾ ਆ ਉਹਨੂੰ ਫੋਲੋ ਕਰੋ। ਜੀ ਜੀ। ਆਪਣੇ ਕੋਲ ਨਾਲ ਜੁੜੇ ਨੇ ਇਕਬਾਲ ਸਿੰਘ ਬੈਂਸ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਵੀਰਾਂ ਨੂੰ, ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ ਪਹਿਲਾਂ ਡੇਢ ਕੁ ਮਹੀਨਾ ਕਾਲ ਕੀਤੀ ਸੀਗੀ, ਅਤੇ ਜਿੱਦਾਂ ਮੈਨੂੰ ਪ੍ਰੋਬਲਮ ਆਈ ਸੀਗੀ, ਮੈਂ ਆਪਣੇ ਟਰੱਕ ਸਟਾਪ ਤੋਂ ਡੀਜ਼ਲ ਦੇ ਵਿੱਚ ਪੈਟਰੋਲ ਮਿਕਸ ਸੀਗਾ, ਜਿੱਦਾਂ ਪਹਿਲਾਂ ਉਦੋਂ ਤਾਂ ਉਹ ਮੰਨਦੇ ਸੀਗੇ ਵੀ ਅਸੀਂ ਖਰਚਾ ਦਿੰਦੇ ਹਾਂ, ਹੈ ਨਾ। ਹੁਣ ਥੋੜ੍ਹੀ ਜਿਹੀ ਪਿੱਟ ਫਿੱਟ ਕਰਦੇ ਆ, ਅਤੇ ਉਦੋਂ ਮੇਰਾ ਕਹਿਣ ਦਾ ਮਤਲਬ ਵੀ ਉਦੋਂ ਇੱਕ ਵੀਰ ਨੇ ਮੈਨੂੰ ਕਾਲ ਕੀਤੀ ਸੀ ਅਤੇ ਰੇਡੀਓ 'ਤੇ ਮੁੜ ਕੇ ਦੁਬਾਰਾ ਕਾਲ ਕੀਤੀ ਸੀ ਵੀ ਉਹਦੇ ਨਾਲ ਇਹ ਕੇਸ ਹੋਇਆ ਤੇਰਾ,
ਤੇ ਉਹਨਾਂ ਨੇ ਉਹ ਪੇਮੈਂਟ ਲੈ ਲਈ ਸੀਗੀ ਹੈ ਨਾ, ਮਿਲ ਗਈ ਸੀ ਉਹਨਾਂ ਨੂੰ। ਮੇਰਾ ਉਹ ਵੀਰ ਨੂੰ ਇਹੀ ਕਹਿਣਾ ਆ ਵੀ ਉਹ ਦੱਸੇ ਵੀ ਉਹਨੇ ਕਿਸ ਤਰ੍ਹਾਂ ਕੀਤਾ ਸੀਗਾ, ਕੋਰਟ ਗਏ ਸੀ ਜਾਂ ਕੀ ਕੀਤਾ ਸੀਗਾ। ਤੇ ਮੇਰਾ ਫੋਨ ਨੰਬਰ ਹੈਗਾ 6692588513 6692588513। ਥੈਂਕ ਯੂ ਵੀਰ ਜੀ, ਮਿਹਰਬਾਨੀ ਜੀ। ਥੈਂਕ ਯੂ ਜੀ। ਜੀ ਬਿਲਕੁਲ ਜੀ। ਜੇ ਕਿਸੇ ਨਾਲ ਜੇ ਕੁਛ ਵਾਪਰਿਆ ਹੁੰਦਾ ਤੇ ਕਿਸੇ ਹੋਰ ਦੇ ਨਾਲ ਵੀ ਉਹ ਚੀਜ਼ ਵਾਪਰਦੀ ਹੈ ਤੇ ਮਦਦ ਜੇ ਹੋ ਸਕਦੀ ਹੈ ਤਾਂ ਜ਼ਰੂਰ ਜਿਹੜਾ ਹੈ ਉਹ ਇੱਕ ਦੂਜੇ ਦੀ ਮਦਦ ਜਿਹੜੀ ਉਹ ਤੁਸੀਂ ਜ਼ਰੂਰ ਕਰੋ ਜੀ। ਜੀ ਜੀ ਰਮਨ ਜੀ। ਜੀ ਬਿਲਕੁਲ ਜੀ, ਇਹ ਡੈਫੀਨੇਟਲੀ ਰਾਜਕਰਨ ਜਿਹੜੀ ਇਸ ਵੇਲੇ ਇਸ਼ੂ ਹੈਗਾ, ਜਿਹਦੀ ਆਪਾਂ ਗੱਲ ਚੱਕੀ ਹੈਗੀ ਹੈ ਕਿ ਜਿਹੜੇ ਬਹੁਤ ਜਿਹੜੇ ਟਰੱਕਸ ਹੈਗੇ ਆ। ਇੱਕ ਜਿਹੜਾ ਹੋਰ ਇਸ਼ੂ ਹੈਗਾ ਉਹ ਹੈਗਾ ਲੀਜ਼ ਟੂ ਓਨ ਵਾਲਾ। ਲੀਜ਼ ਟੂ ਓਨ ਵਾਲਾ ਇਸ਼ੂ ਵੀ ਬਹੁਤ ਜ਼ਿਆਦਾ ਜਿਹੜਾ ਇਸ ਵੇਲੇ ਜ਼ੋਰ ਪਕੜਿਆ ਹੋਇਆ। ਬਹੁਤ ਕੰਪਨੀਆਂ ਵੀ ਲੀਸਿੰਗ ਕਰਦੀਆਂ ਹੈਗੀਆਂ ਔਰ ਬਹੁਤ ਜ਼ਿਆਦਾ ਜਿਹੜੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਉਹ ਅੱਗੇ ਟਰੱਕ ਲੀਜ਼ ਦੇ ਉੱਤੇ ਕਰ ਰਹੀਆਂ ਹੈਗੀਆਂ। ਸੋ ਅੱਗੇ ਚੇਤੇ ਰੱਖਿਓ ਕਿ ਜਿਹੜਾ AB5 ਹੈਗਾ ਆ, AB5 ਕਿਤੇ ਨਾ ਕਿਤੇ ਜਾ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆ ਜਾਣਾ ਹੈਗਾ, ਲਾਗੂ ਹੋ ਜਾਣਾ ਹੈਗਾ। ਸੋ ਜਿਹੜੇ ਵੀ ਇਸ ਸਿਸਟਮ ਦੇ ਵਿੱਚ ਤੁਸੀਂ ਚੱਲ ਰਹੇ ਹੈਗੇ ਆ, ਡੋਂਟ ਗੈਟ ਯੂਰ ਸੈਲਫ ਕਾਟ ਅਪ। ਆਪਣੇ ਆਪ ਨੂੰ ਇਹਦੇ ਵਿੱਚ ਫਸਾ ਨਾ ਲਿਓ। ਸੋ ਜਿਹੜਾ ਲੀਸਿੰਗ ਵਾਲਾ ਜਿਹੜਾ ਮਾਡਲ ਹੈਗਾ ਉਹਨੂੰ ਕੋਸ਼ਿਸ਼ ਕਰੋ ਵੀ ਜਿੰਨੀ ਜਲਦੀ ਹੋ ਸਕਦਾ ਉਹਨੂੰ ਐਲੀਮੀਨੇਟ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਸ ਨਾ ਫਸੋ। ਬਾਕੀ ਰਾਜਕਰਨ ਇਹ ਤਾਂ ਪੱਕੀ ਗੱਲ ਹੈਗੀ ਹੈ ਨਾ ਕਿ ਲਿਖਤੀ ਤੋਂ ਬਿਨਾਂ ਤੁਸੀਂ ਕੋਈ ਕੰਮ ਨਾ ਕਰੋ। ਲਿਖਤੀ ਤੋਂ ਬਿਨਾਂ ਕੋਈ ਚੀਜ਼ ਜਿਹੜੀ ਆ ਉਹ ਸਿਰਫ ਤੇ ਸਿਰਫ ਜਿਹੜੀ ਆ ਉਹ ਗੱਲਾਂ ਦੇ ਵਿੱਚ ਹੀ ਆ। ਉਹਦੇ ਵਿੱਚ ਅੱਜ ਕੱਲ੍ਹ ਕੋਈ ਉਹਦਾ ਕਹਿੰਦੇ ਨਾ ਵੀ ਜ਼ੁਬਾਨ ਦਾ ਅੱਗੇ ਮੁੱਲ ਹੁੰਦਾ, ਅੱਜ ਕੱਲ੍ਹ ਕੋਈ ਮੁੱਲ ਨਹੀਂ ਰਹਿ ਗਿਆ। ਹਰ ਬੰਦਾ ਜਿਹੜਾ ਆ ਉਹ ਆਪਣਾ ਮਤਲਬ ਕੱਢਦਾ ਆ, ਹਰ ਬੰਦਾ ਜਿਹੜਾ ਆ ਆਪਣਾ ਟਾਈਮ ਕੱਢਦਾ ਆ ਔਰ ਜਿੱਦਣ ਉਹਦਾ ਟਾਈਮ ਨਿਕਲ ਜਾਂਦਾ, ਮਤਲਬ ਨਿਕਲ ਜਾਂਦਾ, ਉਹ ਦਿਨ ਅਗਲੇ ਬੰਦੇ ਤੇ ਮਾਰ ਕੇ ਲੱਤ ਬਾਹਰ ਕੱਢ ਦਿੰਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਬਹੁਤ ਜ਼ਿਆਦੀਆਂ, ਖਾਸ ਕਰਕੇ ਜਿਹੜਾ ਸਿਨੇਰੀਓ ਰਾਜ ਹੈਗਾ ਕਿ ਕੋਈ ਗੱਲ ਨਹੀਂ ਤੂੰ ਸਾਡਾ ਟਰੱਕ ਚਲਾ ਲਾ, ਪੇਮੈਂਟ ਆ ਤੂੰ ਦੇਈ ਚੱਲ, ਜਿੱਦਣ ਤੇਰਾ ਟਰੱਕ ਪੇਡ ਆਫ ਹੋਇਆ ਆਪਣਾ ਟਰੱਕ ਲੈ ਜੀ। ਇੱਦਾਂ ਹੁੰਦਾ ਨਹੀਂ, ਠੀਕ ਹੈ ਨਾ। ਤੁਸੀਂ ਅਗਲੇ ਦਾ ਇਕੁਇਪਮੈਂਟ ਪੇ ਕਰੀ ਜਾਂਦੇ ਆ, ਤੁਸੀਂ ਅਗਲੇ ਦਾ ਸਾਰਾ ਕੁਝ ਪੇ ਕਰੀ ਜਾਂਦੇ ਆ ਤੇ ਕੱਲ੍ਹ ਨੂੰ ਜਿੱਦਣ ਨੂੰ ਤੁਹਾਡਾ ਵੇਲਾ ਆਉਂਦਾ ਉਦੋਂ ਨੂੰ ਅਗਲਾ ਹੱਥ ਝੋੜ ਕੇ ਕਹਿੰਦਾ ਵੀ ਸਤਿ ਸ਼੍ਰੀ ਅਕਾਲ ਭਾਜੀ, ਤੁਸੀਂ ਆਪਣਾ ਕੰਮ ਹੋਰ ਕਿਤੇ ਲੱਭ ਲਓ ਜਾ ਕੇ। ਤੁਹਾਡੇ ਹੱਥ ਦੇ ਵਿੱਚ ਕੁਝ ਨਹੀਂ ਹੁੰਦਾ ਕਿਉਂਕਿ ਤੁਸੀਂ ਕੋਈ ਲਿਖਤੀ ਪੜ੍ਹਤੀ ਨਹੀਂ ਕੀਤੀ। ਸੋ ਇਸ ਕਰਕੇ ਇਹ ਬਹੁਤ ਕੇਸਿਸ ਆ ਰਹੇ ਹੈਗੇ ਆ ਇਸ ਵੇਲੇ ਔਰ ਮਤਲਬ ਕਿ ਬਹੁਤ ਧਿਆਨ ਦੇਣ ਦੀ ਲੋੜ ਹੈਗੀ। ਇੱਕ ਤਾਂ ਵੈਸੇ ਹੀ ਇਕੁਇਪਮੈਂਟ ਇੰਨਾ ਮਹਿੰਗਾ ਆ, 3600 $3500 ਡਾਲਰ ਜਿਹੜੀ ਮਹੀਨੇ ਦੀ ਟਰੱਕਾਂ ਦੀ ਪੇਮੈਂਟ ਦੇਈ ਜਾਣੀ ਤੇ ਉਹ ਮੁੜ ਕੇ ਜਾ ਕੇ ਮਗਰੋਂ ਤੁਹਾਨੂੰ ਜਵਾਬ ਹੋ ਜਾਣਾ 3 ਸਾਲ ਬਾਅਦ, 4 ਸਾਲ ਬਾਅਦ ਜਵਾਬ ਹੋ ਜਾਣਾ, ਤੇ ਬਹੁਤ ਮਾੜੀ ਗੱਲ ਜੀ। ਬਿਲਕੁਲ ਭਾਈ, ਧਿਆਨ ਰੱਖੋ। ਨਵੇਂ ਜਿਹੜੇ ਆ ਰਹੇ ਆ ਉਹ ਇਸ ਚੀਜ਼ ਦਾ ਜ਼ਿਆਦਾ ਵਿਸ਼ੇਸ਼ ਧਿਆਨ ਰੱਖੋ। ਬੰਦਾ ਕਾਹਲੀ ਦੇ ਵਿੱਚ ਗਲਤ ਫੈਸਲਾ ਲੈ ਜਾਂਦਾ ਤੇ ਉਹ ਗਲਤ ਫੈਸਲਾ ਫਿਰ ਜਿਹੜਾ ਆ ਤੇ ਫਿਰ ਨਿਕਲਦਾ ਨਹੀਂ ਆ। ਸੋ ਜਿੱਦਾਂ ਆਪਾਂ ਦੇਖਦੇ ਹਾਂ ਵੀ ਹੱਥਾਂ ਨਾਲ ਦਿੱਤੀਆਂ ਤੇ ਫਿਰ ਦੰਦਾਂ ਨਾਲ ਵੀ ਨਹੀਂ ਖੁੱਲ੍ਹਦੀਆਂ ਹੁੰਦੀਆਂ ਕਈ ਵਾਰੀ। ਸੋ ਬਹੁਤ ਮੁਸ਼ਕਿਲ ਗੱਲ ਬਣ ਜਾਂਦੀ ਹੁੰਦੀ ਆ। ਬਿਲਕੁਲ ਰਾਜਕਰਨ, ਇਸ ਵੇਲੇ ਜਿਹੜਾ ਤੁਹਾਡਾ ਵਰਕ ਪਰਮਿਟ ਵਾਲੇ ਬੰਦੇ ਹੈਗੇ ਆ ਉਹ ਟਰੱਕ ਲੈਣ ਨੂੰ ਇਸ ਵੇਲੇ 20 ਤੋਂ ਲੈ ਕੇ 30% ਵਿਆਜ ਤੇ ਟਰੱਕ ਲੈ ਰਹੇ ਆ। 20 ਤੋਂ 30% ਵਿਆਜ ਜਿਹੜਾ ਆ। ਸੋ 20 ਤੋਂ 30% ਵਿਆਜ ਔਰ ਉੱਤੋਂ ਟਰੱਕ ਤੁਸੀਂ ਇੰਨਾ ਮਹਿੰਗਾ ਲੈ ਰਹੇ, ਉੱਤੋਂ 20 ਤੋਂ 30% ਵਿਆਜ ਆ। ਤੁਸੀਂ ਕਿੱਥੋਂ ਨਿਕਲ ਸਕਦੇ ਉਹਦੇ ਵਿੱਚੋਂ? ਮਤਲਬ ਕਿੱਦਾਂ ਨਿਕਲ ਜਾਓਗੇ? ਮਤਲਬ ਕੋਈ ਨੰਬਰਸ ਵਰਕ ਹੀ ਨਹੀਂ ਕਰਦੇ ਉਹਨਾਂ ਦੇ ਉੱਤੇ, ਪਤਾ ਨਹੀਂ ਕੀ ਮਤਲਬ। ਔਰ ਫਿਰ ਉਹ ਜਿਹੜੇ ਬੰਦੇ ਆ ਫਿਰ ਉਹ ਕੀ ਕਰਦੇ ਆ ਕਿ ਟੂ ਮੇਕਅਪ ਥਿੰਗਸ ਉਹ ਫਿਰ ਡਬਲ ID, ਡਬਲ ELD, ਫਿਰ ਥਕਾਵਟ, ਫਿਰ ਉਹ ਸੌਣਾ ਨਹੀਂ ਔਰ ਫਿਰ ਐਕਸੀਡੈਂਟ। ਦੈਟਸ ਇਟ। ਫਿਰ ਇਹ ਸਾਈਕਲ ਜਿਹੜਾ ਬਣ ਜਾਣਾ ਆ। ਤੇ ਭਾਈ ਧਿਆਨ ਨਾਲ। ਹਰਦਿਆਲ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਜਿਹੜੇ 20 ਤੋਂ 30% ਨੇ ਉਹ ਮੁੱਛ ਦਾ ਸਵਾਲ ਵਾਲੀ ਗੱਲ ਹੋ ਜਾਂਦੀ ਆ। ਨਾ ਮੁੱਛ ਰਹਿਣੀ ਤਾਂ ਨਾ ਸਵਾਲ ਰਹਿਣਾ, ਤੇ ਫਿਰ ਉਹਦਾ ਕੀ ਕਰਨਾ ਜੋ। ਤੇ ਮੇਰਾ ਸਵਾਲ ਹੈਗਾ ਭਾਜੀ, ਇੱਕ ਮਸ਼ਹੂਰੀ ਉਹਦੀ ਇੱਕ ਰੇਡੀਓ ਉੱਤੇ ਨਾ ਐਡਵਰਟਾਈਜ਼ ਆਉਂਦੀ ਹੈਗੀ ਆ, ਤੇ ਆਪਣੇ ਰੇਡੀਓ ਤੇ ਹੋਰ ਰੇਡੀਓ ਤੇ ਆਉਂਦੀ। ਤਾਂ ਕਮਰਸ਼ੀਅਲ ਸੰਸਥਾ ਕਹਿੰਦਾ ਉੱਥੇ ਆਪਾਂ ਡਰਿੰਕ ਕਰ ਵੀ ਸਕਦੇ ਤੇ ਕੈਰੀ ਵੀ ਕਰ ਸਕਦੇ ਆ। ਕੀ ਗੱਲ ਇਹ ਸਿੱਧੀ ਸਲਾਹ ਦੇ ਰਹੇ ਡਰਾਈਵਰਾਂ ਨੂੰ? ਕੀ ਕਰ ਸਕਦੇ ਜੀ? ਉਹ ਕਹਿੰਦੇ ਅੱਗੇ ਰੈਸਟੋਰੈਂਟ ਆਉਂਦਾ, ਉੱਥੇ ਆਪਾਂ ਰੋਟੀ ਖਾਵਾਂਗੇ, ਉੱਥੇ ਆਪਾਂ ਡਰਿੰਕ ਕਰ ਵੀ ਸਕਦੇ ਤੇ ਕੈਰੀ ਵੀ ਕਰ ਸਕਦੇ ਆ। ਇਹ ਸਹੀ ਸਲਾਹ ਡਰਾਈਵਰਾਂ ਨੂੰ ਦੇ ਰਹੇ ਹੋ ਡਰਿੰਕ ਕਰਨ ਵਾਸਤੇ? ਓਕੇ, ਮੇਰਾ ਸਵਾਲ ਇਹ ਹੀ ਹੈ ਜੀ। ਦੇਖੋ ਜੀ, ਮੈਂ ਅਗੇਨ ਕਹਿਣਾ ਹੁੰਦਾ ਕਿ ਦੇਖੋ ਹਮੇਸ਼ਾ ਹਰ ਚੀਜ਼ ਦਾ ਇਸ ਕੰਟਰੀ ਦੇ ਵਿੱਚ ਇਲਾਜ ਹੈਗਾ ਰਿਪੋਰਟਿੰਗ। ਬਹੁਤ ਸੌਖਾ ਇਲਾਜ ਹੈ ਰਿਪੋਰਟਿੰਗ, ਠੀਕ ਹੈ। ਰਿਪੋਰਟ ਤੇ ਨਾਲੇ ਡਰਿੰਕ ਐਂਡ ਡਰਾਈਵ ਤਾਂ ਸਭ ਨੂੰ ਹੀ ਪਤਾ ਹੈ ਵੀ ਇਲੀਗਲ ਆ। ਤੁਹਾਡੇ ਜਿਹੜੇ ਖੂਨ ਦੇ ਵਿੱਚ ਜਿਹੜੀ ਉਹ ਮਾਤਰਾ ਮਿੱਥੀ ਹੋਈ ਆ ਵੀ ਜੇ ਉਸ ਤੋਂ ਵੱਧ ਐਲਕੋਹਲ ਕੰਟੈਂਟ ਆ
ਤੁਸੀਂ ਡਰਾਈਵਿੰਗ ਅੰਡਰ ਦਾ ਇਨਫਲੂਐਂਸ ਆ, ਅਤੇ ਡਰਾਈਵਿੰਗ ਅੰਡਰ ਦਾ ਇਨਫਲੂਐਂਸ ਦੇ ਵਿੱਚ ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਜੇ, ਕੁਛ ਹੋ ਜੇ, ਮਿਸਡਿਮੀਨਰ ਫੈਲਨੀ, ਅਤੇ ਜਿਹੜਾ ਆਲਰੇਡੀ ਬੰਦਾ ਸਿਰਫ ਅਜੇ ਵਰਕ ਪਰਮਿਟ 'ਤੇ ਆ ਜਾਂ ਗ੍ਰੀਨ ਕਾਰਡ ਦੇ ਉੱਤੇ ਆ, ਤੇ ਫਿਰ ਆਉਣ ਵਾਲੇ ਭਵਿੱਖ ਦੇ ਵਿੱਚ ਉਹਦੀ ਇਮੀਗ੍ਰੇਸ਼ਨ ਦੇ ਉੱਤੇ ਵੀ ਬਹੁਤ ਭੈੜਾ ਜਿਹੜਾ ਉਹ ਅਸਰ ਆ ਉਹ। ਨਹੀਂ, ਬਾਕੀ ਰਾਜਕਰਨ ਜੇ ਆਪਾਂ ਕਹੀਏ ਦੁਕਾਨ ਵਾਲਾ ਸਮਾਨ ਰੱਖ ਕੇ ਬੈਠਾ ਵੇਚਣ ਨੂੰ, ਤੇ ਉਹ ਤਾਂ ਲੈਣ ਵਾਲੇ ਨੂੰ ਸ਼ਰਮ ਚਾਹੀਦੀ ਨਾ ਵੀ ਮੇਰਾ ਕਮਰਸ਼ੀਅਲ ਲਾਇਸੈਂਸ ਮੈਂ ਨਹੀਂ ਲੈ ਸਕਦਾ, ਨਹੀਂ ਪੀ ਸਕਦਾ। ਉਹ 100 ਵਾਰੀ ਕਹੀ ਜਾਵੇ ਰੇਡੀਓ ਵਾਲਾ ਵੀ ਤੁਸੀਂ ਪੀ ਸਕਦੇ, ਖਾ ਸਕਦੇ, ਲਿਜਾ ਸਕਦੇ ਆ, 100 ਵਾਰੀ ਕਹਿ ਦੇਵੇ, ਪਰ ਜੇ ਅਗਲਾ ਬੰਦਾ ਜਿਹਦਾ ਕਮਰਸ਼ੀਅਲ ਲਾਇਸੈਂਸ, ਉਹਨੂੰ ਨਹੀਂ ਪਤਾ ਮੇਰਾ ਕਮਰਸ਼ੀਅਲ ਲਾਇਸੈਂਸ ਮੈਂ ਨਹੀਂ ਕਰ ਸਕਦਾ ਜੀ, ਤਾਂ ਨਾ ਕਰਿਓ। ਜੀ ਜੀ ਬਿਲਕੁਲ, ਇਹ ਸੁਚੇਤ ਜਿਹੜਾ ਜੀ ਸਾਰਿਆਂ ਨੂੰ ਹੋਣ ਦੀ ਜਿਹੜੀ ਉਹ ਜ਼ਰੂਰਤ ਆ। ਤੁਹਾਨੂੰ ਕਈ ਤਰੀਕੇ ਦਾ ਦਬਾਅ, ਕਈ ਤਰੀਕੇ ਦੀਆਂ ਚੀਜ਼ਾਂ ਤੁਹਾਨੂੰ ਸੁਣਨ ਨੂੰ, ਕਹਿਣ ਨੂੰ ਜਿਹੜੀਆਂ ਉਹ ਮਿਲਦੀਆਂ ਨੇ, ਪਰ ਸਹੀ ਕੀ ਆ, ਗਲਤ ਕੀ ਆ, ਇਸ ਦੀ ਜਾਂਚ ਕਰਨਾ ਜਿਹੜਾ ਉਹ ਖੁਦ ਇੱਕ ਇਨਸਾਨ ਦਾ ਜਿਹੜਾ ਉਹ ਅਸਰ ਆ। ਹਾਂਜੀ, ਇੱਦਾਂ ਬਹੁਤ ਵਾਰੀ ਜਿਹੜਾ ਆ ਹੋਇਆ ਰਮਨ ਜੀ ਵੀ ਲੋਕੀ ਬਹਿਕਾਵੇ 'ਚ ਜਿਹੜੇ ਉਹ ਆ ਗਏ ਨੇ, ਅਦਾਲਤਾਂ ਨੇ ਉਸ ਦੇ ਖਿਲਾਫ ਫੈਸਲੇ ਵੀ ਦਿੱਤੇ ਆ ਵੀ ਇਹਨਾਂ ਨੇ ਲੋਕਾਂ ਨੂੰ ਜਿਹੜਾ ਉਹ ਗਲਤ ਰਾਹੇ ਜਿਹੜਾ ਉਹ ਪਾਇਆ ਆ, ਅਤੇ ਉਹਦੇ ਕਰਕੇ ਜਿਹੜਾ ਉਹ ਜੁਰਮਾਨੇ ਵੀ ਹੋਏ ਆ, ਕੈਦਾਂ ਵੀ ਜਿਹੜੀਆਂ ਉਹ ਹੁੰਦੀਆਂ ਆ, ਚਾਹੇ ਓਪੀਆਈਡ ਦੇ ਆਪਾਂ ਮਾਮਲੇ 'ਚ ਹੋਈਏ, ਅਤੇ ਚਾਹੇ ਜਿਹੜੇ ਫਾਰ ਪ੍ਰੋਫਿਟ ਜਿਹੜੀਆਂ ਯੂਨੀਵਰਸਿਟੀਜ਼ ਹੁੰਦੀਆਂ ਆ ਉਹਨਾਂ ਮਾਮਲੇ 'ਚ ਹੋਵੇ। ਸੋ ਪਕੜ ਦੇ ਵਿੱਚ ਆ ਜਾਂਦੇ ਹੁੰਦੇ ਆ। ਸੋ ਭਾਈ ਬਿਹਤਰੀ ਇਹੀ ਆ ਵੀ ਤੁਸੀਂ ਵੀ ਆਪ ਖੁਦ ਜਿਹਨੇ ਇਹ ਫੈਸਲਾ ਲੈਣਾ ਹੈ ਚੀਜ਼ ਨੂੰ ਜਿਹੜਾ ਜੀ ਉਹ ਸੁਣ ਕੇ ਉਹ ਖੁਦ ਜਿਹੜਾ ਉਹ ਡਿਸਾਈਡ ਕਰੇ ਵੀ ਕੀ ਸਹੀ ਆ ਕੀ ਗਲਤ ਆ। ਸ਼ਾਰਟ ਟਰਮ ਤਾਂ ਕਈ ਵਾਰੀ ਬੜਾ ਲੱਗਦਾ ਵੀ ਲੈ ਵੀ ਬੱਲੇ ਬੱਲੇ ਹੋ ਜਾਣੀ ਆ, ਵੀ ਗੱਲ ਹੀ ਕੋਈ ਨਹੀਂ ਆ, ਪਰ ਲੌਂਗ ਟਰਮ ਉਸ ਦੇ ਨੁਕਸਾਨ ਬਹੁਤ ਜ਼ਿਆਦਾ ਹੁੰਦੇ ਆ। ਜੀ ਬਿਲਕੁਲ ਰਾਜਕਰਨ, ਹੁਣ ਆਪਣੇ ਲੇਟਲੀ ਇੱਕ ਸ਼ਾਇਦ ਨਿਊਜ਼ ਮੈਂ ਸੁਣੀ ਆ, ਅਜੇ ਮੈਨੂੰ ਖੁੱਲ ਕੇ ਪੂਰਾ ਨਹੀਂ ਪਤਾ ਹੈਗਾ ਉਹਦੇ ਬਾਰੇ, ਸੋ ਮੈਂ ਨਾਂ ਨਹੀਂ ਕਿਸੇ ਦਾ ਲਾਊਂਗਾ, ਪਰ ਡੈਫੀਨੇਟਲੀ ਜਿਹੜੀ ਇਹਦੇ ਵਿੱਚ ਨਿਊਜ਼ ਜਿਹੜੀ ਆ ਰਹੀ ਹੈਗੀ ਆ ਉਹਨੂੰ ਸ਼ਾਇਦ ਉਹਦਾ ਅਗਲੇ ਵੀਕ 'ਚ ਕਲੀਅਰ ਕਰਾਂਗੇ ਕਿ ਆਪਣੇ ਰਿਪੇਅਰ ਸ਼ਾਪ ਹੈਗੀ ਆ ਕੈਲੀਫੋਰਨੀਆ ਦੀ, ਪੰਜਾਬੀਆਂ ਦੀ ਰਿਪੇਅਰ ਸ਼ਾਪ ਆ, ਜਿਹੜਾ ਉਹਦੇ ਵਿੱਚ ਟ੍ਰੇਲਰ ਉਹਨਾਂ ਨੇ ਕਿਸੇ ਦਾ ਫਿਕਸ ਕੀਤਾ ਸੀਗਾ, ਉਹ ਟ੍ਰੇਲਰ ਦੇ ਜਾ ਕੇ I-40 ਦੇ ਉੱਤੇ ਨਿਊ ਮੈਕਸੀਕੋ ਦੇ ਵਿੱਚ ਉਹਦੇ ਪਿਛਲੇ ਟਾਇਰ ਖੁੱਲ ਗਏ। ਉਹ ਨਿਕਲ ਕੇ ਜਾ ਕੇ ਇੱਕ ਹੋਰ ਟਰੱਕ ਦੇ ਵੱਜੇ, ਉਸ ਤੋਂ ਬਾਅਦ ਉਹ ਇੱਕ ਕਾਰ ਦੇ ਵੱਜੇ, ਕਾਰ ਦੇ ਵਿੱਚ ਲੇਡੀ ਸੀ, ਉਹਦੀ ਡੈਥ ਹੋ ਗਈ। ਉਹ ਕੇਸ ਚੱਲਿਆ, 2018 ਦੀ ਗੱਲ ਹੈ, ਉਹ ਕੇਸ ਚੱਲਿਆ, ਔਰ ਉਹ ਕੇਸ ਚੱਲਣ ਤੋਂ ਬਾਅਦ ਉਹਦਾ ਫੈਸਲਾ ਆਇਆ, ਔਰ ਉਹ ਜਿਹੜੀ ਲੇਡੀ ਦੀ ਡੈਥ ਹੋਈ ਸੀ, ਉਹਨਾਂ ਨੇ ਟਰੱਕਿੰਗ ਕੰਪਨੀ, ਦੋ ਜਿਹੜੀਆਂ ਟਰੱਕਿੰਗ ਕੰਪਨੀਆਂ ਉਹਨਾਂ ਤੇ ਲਾਅਸੂਟ ਕੀਤਾ ਸੀਗਾ, ਪਰ ਲਾਅਸੂਟ ਦੇ ਵਿੱਚ ਇਹ ਪਤਾ ਲੱਗਾ ਕਿ ਉਹ ਟਰੱਕਿੰਗ ਕੰਪਨੀਆਂ ਦਾ ਕੋਈ ਕਸੂਰ ਨਹੀਂ ਸੀ, ਉਹ ਕਸੂਰ ਸੀ ਉਸ ਰਿਪੇਅਰ ਸ਼ਾਪ ਦਾ। ਉਹ ਰਿਪੇਅਰ ਸ਼ਾਪ ਦਾ ਕਸੂਰ ਸੀਗਾ, ਉਹਨਾਂ ਨੇ ਉਹ ਪ੍ਰੋਪਰ ਢੰਗ ਦੇ ਨਾਲ ਉਹ ਮਾਊਂਟ ਨਹੀਂ ਕੀਤੇ ਉਹਦੇ ਟਾਇਰ, ਉਹਦੇ ਜਿਹੜੇ ਚੱਕੇ ਸੀਗੇ। ਸੋ ਇਸ ਵੇਲੇ ਉਸ ਰਿਪੇਅਰ ਸ਼ਾਪ ਨੂੰ 28 ਮਿਲੀਅਨ ਦਾ ਜਿਹੜਾ ਆ ਉਹ ਜਿਊਰੀ ਵਰਡਿਕਟ ਜਿਹੜਾ ਉਹਦਾ ਦਿੱਤਾ ਜਾ ਚੁੱਕਾ। ਸੋ ਇਹ ਜਿਹੜੀ ਆ ਸੋ ਜੇ ਤੁਸੀਂ ਕੋਈ ਕੰਮ ਕਰਦੇ ਆ ਨਾ, ਜਿੱਦਾਂ ਤੁਸੀਂ ਕਿਹਾ ਕਿ ਕੋਈ ਚੀਜ਼ ਕਿਸੇ ਦੀ ਕੋਈ ਰਿਸਪੋਂਸੀਬਿਲਿਟੀ ਆ, ਜੇ ਕੋਈ ਇੱਦਾਂ ਦੀ ਚੀਜ਼ ਵੇਚਦਾ ਆ, ਇੱਦਾਂ ਚੀਜ਼ ਕਰਦਾ, ਉਕਸਾਉਂਦਾ ਆ, ਕੱਲ੍ਹ ਨੂੰ ਇੱਦਾਂ ਦੇ ਕੇਸ ਵਾਪਸ ਮੁੜ ਕੇ ਉੱਥੋਂ ਤੱਕ ਪਹੁੰਚ ਜਾਂਦੇ ਹੁੰਦੇ ਆ। ਜਵਾਬਦੇਹੀ ਇੱਥੇ ਹੋ ਜਾਂਦੀ ਆ ਜੇ ਤੁਸੀਂ ਸਹੀ ਰਾਹ, ਬਿਲਕੁਲ ਜੇ ਗਲਤ ਆ ਤੇ ਗਲਤ ਆ, ਗਲਤ ਨੂੰ ਗਲਤ ਹੀ ਕਹਿਣਾ ਚਾਹੀਦਾ। ਇੱਦਾਂ ਹੀ ਗੱਲ ਨਹੀਂ। ਹਾਂ, ਤੁਹਾਡੀ ਆਪਣੀ ਜ਼ਿੰਮੇਵਾਰੀ ਵੀ ਆ, ਅਤੇ ਜਿਹੜਾ ਉਕਸਾ ਰਿਹਾ ਆ ਭਾਈ ਉਹਨੂੰ ਵੀ ਪਰਹੇਜ਼ ਜਿਹੜਾ ਇਸ ਚੀਜ਼ ਦੇ ਵਿੱਚ ਕਰਨਾ ਚਾਹੀਦਾ, ਵੀ ਇੰਨੀ ਕੁ ਸਮਝ ਜਿਹੜੀ ਉਹ ਦੋਨੋਂ ਪਾਸਿਓਂ ਚਾਹੀਦੀ ਆ। ਸਨੀ ਗਰੇਵਾਲ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਆ ਜਿਹੜੇ ਬਾਈ ਜੀ ਪੁੱਛ ਕੇ ਗਏ ਸੀ ਨਾ, ਕਈ ਕਹਿੰਦੇ ਦਾਰੂ ਪੀ ਸਕਦੇ, ਉਹਨਾਂ ਨੂੰ ਕਿਹਾ ਮੈਨੂੰ ਫੋਨ ਕਰ ਲਿਓ, ਮੈਂ ਇੱਕ ਬੰਦੇ ਨਾਲ ਮਿਲਾਊਂਗਾ ਉਹਨਾਂ ਨੂੰ, ਹੈ ਨਾ। ਉਹਨੇ ਰਾਤ ਨੂੰ ਦਾਰੂ ਪੀ ਕੇ ਪੈ ਗਿਆ ਜੀ, ਅਤੇ ਸਵੇਰੇ 5-6 ਘੰਟੇ ਉੱਠ ਕੇ ਤੁਰ ਪਿਆ, ਕਿਸੇ ਨੇ ਲਿਆ ਕੇ ਗੱਡੀ ਵਿੱਚ ਮਾਰੀ। ਜਦੋਂ ਪੁਲਿਸ ਵਾਲੇ ਨੇ ਚੈੱਕ ਕੀਤੇ, ਉਹ ਬਲੱਡ 'ਚੋਂ ਇੰਨੀ ਛੇਤੀ ਨਿਕਲੀ ਨਹੀਂ। ਆਪਣੇ ਬਹੁਤ ਬੰਦੇ ਰਾਤ ਨੂੰ ਪੈਗ ਲਾ ਕੇ ਪੈਣ ਦੇ ਆਦਤ ਆ, ਅਸੀਂ ਗਰੁੱਪਾਂ 'ਚ ਵੀ ਗੱਲ ਕਰਦੇ ਹੁੰਦੇ ਵੀ ਨਾ ਪੀਆ ਕਰੋ। ਅਤੇ ਉਹ ਰਾਤ ਨੂੰ ਉਹ ਪੈਗ ਲਾ ਕੇ ਪੈ ਗਿਆ, ਅਤੇ ਸਵੇਰ ਨੂੰ ਉੱਠ ਕੇ ਤੁਰ ਪਿਆ। ਜਦੋਂ ਤੁਰਿਆ ਕਿਸੇ ਨੇ ਗੱਡੀ ਵਿੱਚ ਮਾਰਤੀ, ਮੁੜ ਕੇ ਹੁਣ ਉਹਦਾ ਲਾਇਸੈਂਸ ਕੈਂਸਲ ਆ, ਅਤੇ ਕੰਪਨੀ 'ਚ ਕੰਮ ਕਰਦਾ ਬੰਦਾ, ਓਨਰ ਆਪਰੇਟਰ ਸੀਗਾ, ਟਰੱਕ ਵੀ ਵਿਕ ਗਿਆ, ਟਰੇਲਰ ਵੀ ਵਿਕ ਗਿਆ, ਹੁਣ ਕੰਪਨੀ ਦੇ ਵਿੱਚ ਲੇਬਰ ਕਰਦਾ। ਅਤੇ ਇਹ ਆਪਣੇ ਜਿਹੜੇ ਕਈ ਬੰਦੇ ਕਹਿੰਦੇ ਨੇ ਚਲੋ ਥੱਕ ਗਏ ਜੀ, ਰਾਤ ਨੂੰ ਕੋਈ ਪੈਗ ਲਾ ਕੇ ਪੈ ਜਾਂਦਾ ਜਾਂ ਕੋਈ ਕਿੱਦਾਂ। ਅਤੇ ਬਾਈ ਜੀ ਆਪਣੇ ਇੱਥੇ ਜਿਹੜੇ 40 ਦੇ ਢਾਬੇ ਨੇ ਉਹਨਾਂ ਦੇ ਸਾਰਿਆਂ ਦੇ ਸਭ ਫੀਮ ਫੂਮ ਸਭ ਮਿਲਦੀ ਆ, ਸਭ ਨੂੰ ਪਤਾ। ਅਤੇ ਆਪਣੇ ਲੋਕਾਂ ਨੂੰ ਬਸ ਪਤਾ ਨਹੀਂ ਇਹ ਮਨ 'ਚ ਹੀ ਬਣਿਆ ਹੋਇਆ ਵਾ ਵੀ ਖਾਣੀ ਨਸ਼ਾ ਕਰਕੇ ਟਰੱਕ ਚੱਲਦੇ ਨੇ। ਸਾਡੇ ਵਰਗੇ ਅਸੀਂ ਅੱਜ ਤੱਕ ਲਾਈਫ 'ਚ ਕਿਸੇ ਚੀਜ਼ ਨੂੰ ਟੱਚ ਨਹੀਂ ਕੀਤਾ, ਵਧੀਆ ਟਰੱਕ ਬਰਾਬਰ ਚਲਾਉਂਦੇ ਆ ਉਹਨਾਂ ਦੇ। ਅਤੇ ਬਿਲਕੁਲ ਇੱਕ ਬਾਈ ਜੀ ਆਪਣੇ ਗੱਲ ਹੋਈ ਸੀਗੀ, ਜਿਹੜੇ ਆਹ ਪਲੀਜ਼ ਇਸ਼ੂ ਜ਼ਰੂਰ ਚੱਕਿਆ ਕਰਿਓ, ਜਿਹੜੇ ਆਹ ਆਪਣੇ ਮੁੰਡੇ ਕਿਸੇ ਦਾ ਐਕਸੀਡੈਂਟ ਹੁੰਦਾ, ਫੋਨ 'ਤੇ ਵੀਡੀਓ ਬਣਾਉਣ ਲੱਗ ਜਾਂਦੇ ਨੇ। ਕਿੰਨਾ ਬੁਰਾ ਐਕਸੀਡੈਂਟ ਹੋਇਆ, ਤੁਹਾਨੂੰ ਮੈਂ ਵੀਡੀਓ ਭੇਜੀ ਸੀ, ਉਹ ਬੰਦਾ ਵੀ ਜਮਾਂ ਹੀ ਮਤਲਬ ਕੁਚਲ ਕੇ ਧਰਤਾ ਜੀ ਜਿਹੜਾ ਮੂਹਰੇ ਖੜਾ ਸੀਗਾ।
ਦੇਖੋ ਮਤਲਬ ਇਹ ਬਿਲਕੁਲ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਨੀ। ਰਾਜਕਰਨ, ਇਹ ਗੱਲ ਮੇਰੀ ਸਨੀ ਨਾਲ ਕੱਲ ਵੀ ਹੋਈ ਸੀਗੀ ਤੇ ਅਸੀਂ ਵੀਡੀਓ ਵੀ ਉਹ ਇਕੱਠਿਆਂ ਨੇ ਵਾਚ ਕੀਤੀ ਜਿਹੜੀ ਆਈ ਸੀਗੀ ਕਿ ਉਹਦੇ ਵਿੱਚ ਇੱਕ ਫਰੀਵੇ ਤੇ ਦੂਜੇ ਸਾਈਡ ਤੇ ਟ੍ਰੈਫਿਕ ਲੱਗਾ ਹੋਇਆ, ਠੀਕ ਆ। ਕਿਸੇ ਨੂੰ ਯਾਰ ਤੁਸੀਂ ਟ੍ਰੈਫਿਕ ਦੀ ਵੀਡੀਓ ਬਣਾ ਕੇ ਦੱਸਣੀ ਹੈ, 4 ਬੰਦਿਆਂ ਨੂੰ ਗਰੁੱਪ ਦੇ ਵਿੱਚ ਪਾਉਣੀ ਹੈ ਵੀ ਇੱਥੇ ਟ੍ਰੈਫਿਕ ਆ, ਠੀਕ ਹੈ ਨਾ। ਉਸ ਟ੍ਰੈਫਿਕ ਦਾ ਜੇ ਕੋਈ ਕੈਲੀਫੋਰਨੀਆ ਬੈਠਾ, ਜੇ ਕੋਈ ਨਿਊਯਾਰਕ ਬੈਠਾ, ਉਹਦਾ ਓਕਲਾਹੋਮਾ 'ਚ ਟ੍ਰੈਫਿਕ ਲੱਗੇ ਤਾਂ ਉਹਨੂੰ ਕੋਈ ਮਤਲਬ ਨਹੀਂ ਹੈਗਾ, ਠੀਕ ਹੈ ਨਾ। ਕੀ ਮਤਲਬ ਹੈ ਉਹਦਾ, ਕੀ ਹੈ? ਸਿਰਫ ਵੀਡੀਓ ਬਣਾਉਣੀ। ਉਹ ਵੀਡੀਓ ਬਣਾਉਂਦਾ, ਉੱਧਰਲੀ ਸਾਈਡ 'ਤੇ ਵੀਡੀਓ ਬਣਾਉਂਦਾ ਜਾ ਰਿਹਾ, ਸਾਹਮਣੇ ਆਪਣਾ ਟ੍ਰੈਫਿਕ ਖੜਾ ਆ, ਉਹ ਆਪਣੇ ਟ੍ਰੈਫਿਕ ਖੜੇ ਦੇ ਉੱਤੇ ਜਾ ਚੜਿਆ, ਠੀਕ ਹੈ ਨਾ। ਜਦ ਕਿ ਜਿਹੜੀ ਅੱਗੇ ਉਹਦੀ ਗੱਡੀ ਦੇ ਉੱਤੇ ਜਾ ਚੜਿਆ ਟਰੱਕ ਉਹਦਾ, ਉਸ ਗੱਡੀ ਦਾ ਡਰਾਈਵਰ ਵੀ ਨਿਕਲ ਕੇ ਉਸ ਗੱਡੀ ਦੇ ਅੱਗੇ ਖੜਾ ਆ, ਉਹਨੂੰ ਵੀ ਵਿੱਚੇ ਲੈ ਡੁੱਬਾ, ਠੀਕ ਹੈ ਨਾ। ਸੋ ਕਹਿਣ ਦਾ ਮਤਲਬ ਇਹ ਆ ਕਿ ਇਹ ਹੱਥ ਜੋੜ ਕੇ ਬੇਨਤੀ ਆ ਵੀ ਵੀਡੀਓ ਦੀ ਥਾਂ ਤੇ ਕਿਸੇ ਨੂੰ ਆਡੀਓ ਬਣਾ ਕੇ ਪਾ ਦਿਓ। ਪਰ ਲੋੜ ਵੀ ਕੀ ਹੈ ਯਾਰ, ਬਹੁਤ ਵਧੀਆ ਸਿਸਟਮ ਹੈਗੇ ਇਸ ਕੰਟਰੀ ਦੇ ਜਿਹੜੇ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ, ਔਰ ਇਸ ਚੀਜ਼ ਦਾ ਰਾਜਕਰਨ ਸਾਰਿਆਂ ਨਾਲੋਂ ਵਧੀਆ ਹੱਲ ਹੈਗਾ CB ਰੇਡੀਓ। CB ਰੇਡੀਓ ਤੇ 3-4 ਮੀਲ ਤੱਕ ਤੁਸੀਂ ਦੱਸ ਸਕਦੇ ਆ ਵੀ ਤੁਹਾਡਾ ਇੱਥੇ ਟ੍ਰੈਫਿਕ ਹੈਗਾ ਆ, ਇਹ ਧਿਆਨ ਨਾਲ ਚੱਲੋ, ਹੈ ਨਾ। CB ਰੇਡੀਓ ਦੇ ਉੱਤੇ ਦੱਸ, ਵੀਡੀਓ ਬਣਾ ਕੇ ਪਾਉਣ ਦਾ ਕੀ ਫਾਇਦਾ? ਲੋਕੀ ਗਰੁੱਪ ਦੇ ਵਿੱਚ ਸਾਰਾ ਦਿਨ ਸਾਰੀ ਕੰਟਰੀ ਦਾ ਟ੍ਰੈਫਿਕ ਕੰਟਰੋਲ ਐ ਬੈਠੇ ਆ ਲੈ ਕੇ ਵੀ ਜਿੱਦਾਂ ਕਿਤੇ ਪਤਾ ਨਹੀਂ ਇਹਨਾਂ ਨੇ ਨਾ ਕੀਤਾ ਤੇ CHP ਨੂੰ ਫੇਲ ਕਰੀ ਜਾਂਦੇ ਆ ਜੀ ਦੁਨੀਆ। ਮਤਲਬ ਐਡੀ ਜ਼ਿਆਦਾ ਰਿਪੋਰਟਿੰਗ ਆ ਨਾ, ਔਰ ਰਿਪੋਰਟਰ ਐਡੇ ਤਕੜੇ ਰਿਪੋਰਟਰ ਬਣੇ ਆ ਕਿ ਮੇਰੀ ਰਿਪੋਰਟ ਪਹਿਲਾਂ ਜਾਣੀ ਚਾਹੀਦੀ ਆ, ਮਤਲਬ ਮੇਰੇ ਵੱਲੋਂ ਪਹਿਲਾਂ ਪਤਾ ਲੱਗਣਾ ਚਾਹੀਦਾ ਦੁਨੀਆ ਨੂੰ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਲਾਈਕ ਸ਼ੇਅਰ ਵੀ ਤਾਂ ਚਾਹੀਦੇ ਆ ਨਾ। ਹੁਣ ਮਸਲਾ ਤਾਂ ਉੱਥੇ ਕੀ ਜਿਹੜਾ ਉਹਨੇ ਕਿ ਜੋਗਾ ਹੀ ਜਿਹੜਾ ਹੋਰ ਛੱਡ ਲਿਆ ਆ ਵੀ ਲਾਈਕ ਵੱਧ ਜਾਣ, ਸ਼ੇਅਰ ਲੱਗ ਜਾਣ ਲੋਕਾਂ ਦੇ ਵਿੱਚ ਨਾ। ਹੁਣ ਲਾਈਕ ਸ਼ੇਅਰ ਦਾ ਉਸ ਕੰਪਨੀ ਨੂੰ ਪਤਾ ਲੱਗੂਗੀ ਨਾ ਜਿਹੜਾ ਟਰੱਕ ਚਲਾਉਂਦਾ ਸੀਗਾ, ਉਸ ਕੰਪਨੀ ਨੂੰ ਪਤਾ ਲੱਗੂ ਲਾਈਕ ਸ਼ੇਅਰ ਦਾ ਵੀ ਕਿੰਨੇ ਕੁ ਲਾਈਕ ਸ਼ੇਅਰ ਉਹਨਾਂ ਨੂੰ ਆਉਂਦੇ ਆ। ਹੁਣ ਬੰਦਾ ਫੁੰਡਤਾ, ਬੰਦਾ ਮਾਰਤਾ। ਸੋ ਕੋਈ ਸਿਆਣਪ ਵਾਲੀ ਗੱਲ ਨਹੀਂ ਹੈਗੀ ਇਹੋ ਜਿਹੀ ਥਾਂ ਦੇ ਉੱਤੇ। ਇਹ ਆਪਾਂ ਅਕਸਰ ਦੇਖਦੇ ਹਾਂ ਕਿਤੇ ਵੀ, ਇਕੱਲੇ ਟਰੱਕਾਂ ਦੇ ਵਿੱਚ ਨਹੀਂ, ਦੂਜੀਆਂ ਗੱਡੀਆਂ ਦੇ ਵਿੱਚ ਵੀ ਇਹ ਚੀਜ਼ ਲਾਗੂ ਹੁੰਦੀ ਹੈ ਨਾਲ ਦੇ ਨਾਲ ਹੀ। ਉਹਦੇ ਵਿੱਚ ਵੀ ਲੋਕ ਇੱਦਾਂ ਜਿਹੜਾ ਉਹ ਕਰਦੇ ਨੇ। ਅਤੇ ਜਦੋਂ ਕਿਤੇ ਖਾਸ ਕਰਕੇ ਕਿਤੇ ਵੀ ਕੋਈ ਕਿਸੇ ਨੂੰ ਪੁੱਲ ਓਵਰ ਵੀ ਕੀਤਾ ਹੋਵੇ ਨਾ ਪੁਲਿਸ ਵਾਲਿਆਂ ਨੇ, ਤਾਂ ਉੱਥੇ ਗੱਡੀ ਜਿਹੜੀ ਸਲੋ ਕਰਕੇ ਵੇਖ ਕੇ ਜਾਂਦੇ। ਮੈਂ ਵੇਖਾਂ ਤਾਂ ਸਹੀ ਹੋਣ ਕੀ ਡਿਆ ਵੀ ਤੁਸੀਂ ਆਪਣੀ ਸਪੀਡ 'ਤੇ ਤੁਹਾਡੀ ਲੇਨ ਜੇ ਕਲੀਅਰ ਨਾ ਤੇ ਕਲੀਅਰ ਆ ਤਾਂ ਭਾਈ ਤੁਰੇ ਚੱਲੋ। ਤੁਸੀਂ ਜਾਣ ਕੇ ਜਿਹੜਾ ਟ੍ਰੈਫਿਕ ਆ ਕਈ ਵਾਰੀ ਰੋਕ ਲੈਂਦੇ ਆ, ਸਮਾਂ ਆਪਣੇ ਕੋਲ ਸਮਾਪਤੀ ਦੇ ਵੱਲ ਨੂੰ ਆ। ਤੇ ਬਿਲਕੁਲ ਰਾਜਕਰਨ, ਜਾਂਦੇ ਜਾਂਦੇ ਇੱਕ ਗੱਲ ਕਰੂੰਗਾ, ਸਾਰੇ ਜਣੇ CB ਦੀ ਗੱਲ ਕਰ ਰਹੇ ਆ ਪਰ ਡੈਫੀਨੇਟਲੀ ਮਨਜੀਤ ਸਿੰਘ ਪੱਤੜ ਵੀ ਕਹਿੰਦੇ ਆ ਵੀ CB ਦਾ ਕਿਸੇ ਨੂੰ ਪਤਾ ਨਹੀਂ। ਇਹ ਸਹੀ ਗੱਲ ਆ। ਅੱਜ ਦੇ ਜਿਹੜੇ ਡਰਾਈਵਰ ਆ ਰਹੇ ਆ ਨਾ, ਇਹਨਾਂ ਨੂੰ ਸੀਰੀਅਸਲੀ CB ਦੇ ਬਾਰੇ 'ਚ ਕੁਝ ਨਹੀਂ ਪਤਾ ਹੈਗਾ ਕਿ CB ਐਕਚੁਅਲੀ ਕੀ ਆ, ਹੈ ਨਾ, ਵੀ CB ਕਿਵੇਂ ਚੱਲਦੀ ਸੀ, ਕਿਵੇਂ ਇਹਦਾ ਕੰਮ ਚੱਲਦਾ ਸੀਗਾ। ਤੇ ਦੂਸਰੀ ਗੱਲ ਰਾਜਕਰਨ, ਜਾਂਦਾ ਜਾਂਦਾ ਕਹਿੰਦੇ ਆ ਕਿ ਸਾਰੇ ਜਾਣੇ ਇਸ ਵੇਲੇ ਲੋਡਾਂ ਦੇ ਰੇਟ ਜਿਹੜੇ ਆ ਉਹ ਧਿਆਨ ਦੇਖੋ, ਬ੍ਰੋਕਰ ਨੂੰ ਧਿਆਨ ਨਾਲ ਦੇਖੋ। ਸਾਡੇ ਧਿਆਨ 'ਚ ਕਾਫੀ ਗੱਲਾਂ ਆਈਆਂ ਹੈਗੀਆਂ, ਕਾਫੀ ਕੰਪਲੇਂਟਸ ਆਈਆਂ ਹੈਗੀਆਂ ਕਿ ਜਿੱਥੇ ਲੋਡ ਜਿਹੜਾ ਆ ਉਹ ਤੁਹਾਨੂੰ ਮਾਰਕੀਟ ਰੇਟ ਨਾਲੋਂ ਵੱਧ ਪੈਸੇ ਦੇ ਕੇ ਕਰਵਾ ਲਿਆ ਜਾਂਦਾ, ਲੇਕਿਨ ਬਾਅਦ 'ਚ ਉਹ ਤੁਹਾਡਾ ਬ੍ਰੋਕਰ ਫੋਨ ਨਹੀਂ ਚੱਕਦਾ। ਉਹ ਲੋਡ ਡਬਲ ਬ੍ਰੋਕਰ, ਐਕਚੁਅਲ ਡਬਲ ਬ੍ਰੋਕਰ ਹੋਇਆ ਹੁੰਦਾ। ਕਿਸੇ ਬ੍ਰੋਕਰ ਕੋਲੋਂ ਅਗਲੇ ਨੇ ਲੋਡ ਲੈ ਕੇ ਕਿਸੇ ਹੋਰ ਦੀ ਕੰਪਨੀ ਦੀ MC ਯੂਜ਼ ਕਰਕੇ ਤੁਹਾਨੂੰ ਲੋਡ ਚੁਕਾ ਦਿੰਦੇ ਆ। ਤੁਸੀਂ ਚਾਹੇ ਉਹ ਕੰਪਨੀ ਦੀ MC ਜਾ ਕੇ ਉੱਥੇ ਚੈੱਕ ਵੀ ਕਰ ਲਈ, ਉਹਦਾ ਕ੍ਰੈਡਿਟ ਚੈੱਕ ਕਰ ਲਿਆ, ਤੁਹਾਡੀ ਫੈਕਟਰਿੰਗ ਕੰਪਨੀ ਦੀ ਗੁੱਡ ਟੂ ਗੋ ਆ, ਤੁਸੀਂ ਕੰਮ ਕਰਤਾ, ਤੁਸੀਂ ਲੋਡ ਲਾਤਾ। ਹੁਣ 10-10, 11-11 ਹਜ਼ਾਰ ਦੇ ਲੋਡ ਆ ਰਾਜਕਰਨ। ਫਿਰ ਜਦੋਂ ਤੁਸੀਂ ਬ੍ਰੋਕਰ ਨੂੰ ਕਾਲ ਕਰਦੇ ਆ, ਬ੍ਰੋਕਰ ਉੱਥੇ ਹੈ ਹੀ ਕੋਈ ਨਹੀਂ, ਕਿਉਂਕਿ ਉਹ ਬੰਦਾ ਆਪਣਾ ਉੱਧਰੋਂ ਦੂਜੀ ਕੰਪਨੀ ਕੋਲੋਂ 10-11 ਹਜ਼ਾਰ ਲੈ ਕੇ ਪਾਸੇ ਹੋਇਆ ਅਤੇ ਤੁਸੀਂ ਲੋਡ ਕਰਕੇ ਬੈਠੇ ਰਹਿੰਦੇ ਆ। ਸੋ ਇਹ ਬਹੁਤ ਧਿਆਨ ਰੱਖੋ, ਇਸ ਵੇਲੇ ਬਹੁਤ ਫਰਾਡ ਚੱਲ ਰਿਹਾ ਹੈਗਾ ਕਿਉਂਕਿ ਮਾਰਕੀਟ ਹਾਈ ਹੈਗੀ ਆ, ਲੋਡਾਂ ਦੇ ਰੇਟ ਬਹੁਤ ਜ਼ਿਆਦਾ ਹਾਈ ਆ। ਸੋ ਇੱਕ ਲੋਡ 10-10, 11-11 ਹਜ਼ਾਰ ਦਾ ਲੋਡ ਤੁਸੀਂ ਕਰਦੇ ਆ। ਸੋ ਜੇ ਉਹ ਤੁਹਾਡੇ ਨਾਲ ਫਰਾਡ ਹੁੰਦਾ ਤਾਂ ਡੈਫੀਨੇਟਲੀ ਤੁਹਾਡਾ ਘੱਟੋ ਘੱਟ 2-3 ਮਹੀਨਿਆਂ ਦੀ ਜਿਹੜੀ ਕਰੀਮ ਤੁਹਾਡੀ ਪ੍ਰੋਫਿਟ ਹੈਗਾ ਉਹ ਇਸ ਵੇਲੇ ਡੁੱਬ ਜਾਂਦਾ। ਸੋ ਧਿਆਨ ਰੱਖੋ, ਜਿਹੜੇ ਵੀ ਬ੍ਰੋਕਰ ਨਾਲ ਲੋਡ ਬੁੱਕ ਕਰਦੇ ਆ ਬਹੁਤ ਧਿਆਨ ਨਾਲ ਚੈੱਕ ਕਰੋ, ਉਹਨਾਂ ਦੇ ਮੇਨ ਨੰਬਰ 'ਤੇ ਕਾਲ ਕਰੋ, ਉਹ ਬੰਦਿਆਂ ਨੂੰ ਪੁੱਛੋ ਕਿ ਇਹ ਬੰਦਾ ਤੁਹਾਡੇ ਕੰਮ ਕਰਦਾ ਨਹੀਂ ਕਰਦਾ। ਥੋੜ੍ਹਾ ਜਿਹਾ ਸਮਾਂ ਲੈ ਲਓ, ਲੋਡ ਬੁੱਕ ਕਰਨ ਲੱਗੇ ਥੋੜ੍ਹਾ ਜਿਹਾ ਸਮਾਂ ਲੈ ਲਓ। ਜਿਹੜੇ ਤੁਹਾਡੇ ਪਰਮਾਨੈਂਟ ਪੱਕੇ ਬ੍ਰੋਕਰ ਹੈਗੇ ਉਹਨਾਂ ਦੇ ਲੋਡ ਕਰਿਆ ਕਰੋ, ਜਣੇ ਖਣੇ ਦਾ ਲੋਡ ਨਾ ਕਰਿਆ ਕਰੋ ਉੱਠ ਕੇ। ਕਲਾਸ ਕਾਲਰ ਲੈ ਲੈਂਦੇ ਆ। ਕਮਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਭਾਜੀ ਆਪਾਂ ਤੁਸੀਂ ਥੋੜੀ ਦੇਰ ਪਹਿਲਾਂ ਗੱਲ ਕਰ ਰਹੇ ਸੀਗੇ ਜਿਹੜਾ ਉਹ 28 ਮਿਲੀਅਨ ਦਾ ਉਹਨਾਂ ਨੇ ਜੂਰੀ ਨੇ ਪ੍ਰੋਡਕਟ ਦਿੱਤਾ, ਤੇ ਪਰ ਹੁਣ ਜਿਹੜਾ ਉਹ ਮਕੈਨਿਕ ਹੈ ਉਹ ਵੀ ਜੇਲ੍ਹ ਜਾਣ ਨੂੰ ਤਿਆਰ ਹੀ ਰਹੇ ਕਿਉਂਕਿ ਉਹ ਉਸ ਤੋਂ ਬਾਅਦ ਹੁਣ ਮਕੈਨਿਕ ਨੂੰ ਉਹ
ਸੈਕੰਡ ਡਿਗਰੀ ਤੇ ਉਹਨੂੰ ਚਾਰਜ ਕਰਨਗੇ ਉਹ, ਕਿਉਂਕਿ ਉਹਦੀ ਗਲਤੀ ਨਾਲ ਦੇ ਲਈ ਉਹਦੀ ਉਹਨੂੰ ਸੈਕੰਡ ਡਿਗਰੀ ਚਾਰਜ ਹੋਏਗਾ ਹੁਣ ਮਕੈਨਿਕ ਨੂੰ। ਜੀ ਜੀ ਬਿਲਕੁਲ, ਥੈਂਕ ਯੂ ਜੀ। ਜੀ ਬਿਲਕੁਲ ਜੀ। ਹਾਂ ਬਿਲਕੁਲ, ਇਹ ਦੇਖੋ 28 ਮਿਲੀਅਨ ਦਾ ਵਰਡਿਕਟ ਤਾਂ ਜਿਹੜਾ ਆ ਗਿਆ, ਹੁੰਦੇ ਵੀ ਨਹੀਂ ਆ ਕਈ ਵਾਰੀ ਇੱਦਾਂ, ਜਿਹੜੇ ਜਿੱਦਾਂ ਕਹਿ ਲਓ ਵੀ ਇੱਦਾਂ ਦੀ ਆਮ ਰਿਪੇਅਰ ਜਿਹੜੀ ਸ਼ਾਪ ਹੁੰਦੀ ਆ ਉਹਨਾਂ ਕੋਈ ਇੱਦਾਂ ਹੁੰਦੇ ਵੀ ਨਹੀਂ ਆ। ਘਰ-ਬਾਰ ਤਾਂ ਵਿਕਣਾ ਹੀ ਵਿਕਣਾ ਆ, ਕਈ ਕੁਛ ਜਿਹੜਾ ਆ ਉਹਦੇ ਵਿੱਚ ਨਾਲ ਜਾਣਾ, ਅਤੇ ਬਿਲਕੁਲ ਜਿਹਦੇ ਕਰਕੇ ਅਣਗਹਿਲੀ ਦੇ ਕਰਕੇ ਹੋਇਆ ਆ। ਅਤੇ ਇੱਥੇ ਫਿਰ ਅਕਾਊਂਟੇਬਿਲਿਟੀ ਫਿਰ ਇਹ ਮਾਮਲਿਆਂ ਦੇ ਵਿੱਚ ਤਾਂ ਜਿਹੜੀ ਉਹ ਪੂਰੀ ਰੱਖਦੇ ਆ, ਕਿਉਂਕਿ ਇਹਨਾਂ ਨੇ ਇਹ ਫਿਰ ਬੈਂਚ ਮਾਰਕ ਬਣਾਉਣਾ ਹੁੰਦਾ, ਇਹ ਛਾਪਣਾ ਹੁੰਦਾ, ਦਿਖਾਉਣਾ ਹੁੰਦਾ ਵੀ ਇੱਦਾਂ ਕਰੂੰਗੇ ਅਤੇ ਤੁਹਾਡੇ ਨਾਲ ਵੀ ਇਹ ਸਾਰਾ ਕੁਛ ਹੋ ਸਕਦਾ ਆ। ਬਿਲਕੁਲ ਪੱਕਾ ਜੀ। ਡੋਂਟ ਬੀ ਅ ਯੂਟਿਊਬ ਮਕੈਨਿਕ। ਹਾਂ ਜੀ, ਚੱਜ ਦੇ ਨਾਲ, ਧਿਆਨ ਦੇ ਨਾਲ ਜਿਹੜਾ ਵੀ ਕੰਮ ਕਰਨਾ ਹੈ, ਕੋਈ ਜਿਹੜੇ ਵੀ ਤਰੀਕੇ ਦੇ ਨਾਲ ਕਰਨਾ ਆ, ਵੀ ਹਿਸਾਬ ਦੇ ਨਾਲ ਜਿਹੜਾ ਰੱਖੋ, ਐਥਿਕਸ ਰੱਖੋ, ਵਿੱਚ ਥੋੜਾ ਜਿਹਾ ਮਿਆਰ ਰੱਖੋ ਆਪਣੇ ਕੰਮ ਦਾ। ਜੀ ਜੀ, ਤੇ ਸ਼ੁਕਰੀਆ ਰਮਨ ਜੀ, ਮਿਲਦੇ ਹਾਂ ਜੀ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ। ਓਕੇ, ਸਤਿ ਸ਼੍ਰੀ ਅਕਾਲ ਜੀ। ਅਤੇ ਸੋ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਅਤੇ ਇੱਕ ਵਾਰੀ ਫਿਰ ਜਾਣ ਤੋਂ ਪਹਿਲਾਂ ਮੈਂ ਦੱਸਦਾ ਜਾਵਾਂ, ਪੰਜਾਬੀ ਰੇਡੀਓ USA ਦੇ ਜਿਹੜਾ ਫਰੈਜ਼ਨੋ ਸਟੂਡੀਓਜ਼ ਹੈਗੇ ਆ 2125 ਨਾਰਥ ਬਾਰਟਨ ਐਵਨਿਊ, ਇੱਥੇ ਜਿਹੜੀ ਆ ਪੰਜਾਬ ਆਰਟ ਗੈਲਰੀ ਦੇ ਜਿਹੜੇ ਆਰਟਿਸਟ ਪਰਮ ਸਿੰਘ ਆ, ਉਹਨਾਂ ਦੀ ਜਿਹੜੀ ਚੱਲ ਰਹੀ ਹੈਗੀ ਆ ਆਰਟ ਐਗਜ਼ੀਬਿਸ਼ਨ, ਉਹ ਹੁਣ ਆਉਂਦੇ ਐਤਵਾਰ ਤੱਕ ਜਿਹੜੀ ਉਹ ਵਧਾ ਦਿੱਤੀ ਗਈ ਹੈਗੀ ਆ। ਸੋ ਐਤਵਾਰ ਦੇ ਦਿਨ ਵੀ ਤੁਸੀਂ ਇੱਥੇ ਐਗਜ਼ੀਬਿਸ਼ਨ ਦਾ ਆਨੰਦ ਮਾਣ ਸਕਦੇ ਆ। ਸੋ ਸਾਨੂੰ ਬਹੁਤ ਸਾਰੀਆਂ ਕਾਲਸ ਆ ਰਹੀਆਂ ਸੀਗੀਆਂ ਵੀ ਵੀਕਐਂਡ ਦੇ ਉੱਤੇ ਸਾਡੇ ਕੋਲ ਜ਼ਿਆਦਾ ਸਮਾਂ ਆਉਣ ਦੇ ਲਈ। ਸੋ ਸ਼ਨੀਚਰਵਾਰ ਅਤੇ ਐਤਵਾਰ ਇਹ ਦੋਨੋਂ ਦਿਨ ਜਿਹੜੀ ਐਗਜ਼ੀਬਿਸ਼ਨ ਉਹ ਵੀ ਹੁਣ ਰਹੇਗੀ। ਅੱਜ ਵੀ ਜਿਹੜੀ ਆ ਉਹ ਚੱਲ ਰਹੀ ਆ। ਸੋ ਬੀਤੇ ਐਤਵਾਰ ਤੋਂ ਜਿਹੜੀ ਉਹ ਸ਼ੁਰੂ ਹੋਈ ਐਗਜ਼ੀਬਿਸ਼ਨ, ਸੋ 1 ਅਗਸਤ ਤੱਕ ਜਿਹੜੀ ਆ ਉਹ ਰਹੇਗੀ। ਸੋ ਜ਼ਰੂਰ ਹੁਮਾ ਕੇ ਜਿਹੜਾ ਜੀ ਉਹ ਤੁਸੀਂ ਪਹੁੰਚੋ, ਤਾਂ ਜੋ ਤੁਸੀਂ ਇਸ ਐਗਜ਼ੀਬਿਸ਼ਨ, ਜਿਸ ਦੇ ਵਿੱਚ 18ਵੀਂ ਸਦੀ ਦਾ ਜਿਹੜਾ ਸਿੱਖ ਇਤਿਹਾਸ ਹੈਗਾ ਆ, ਉਸ ਦੇ ਨਾਲ ਸੰਬੰਧਿਤ ਜਿਹੜੀਆਂ ਘਟਨਾਵਾਂ ਹੈਗੀਆਂ ਆ, ਅਹਿਮ ਘਟਨਾਵਾਂ, ਉਸ ਨੂੰ ਲੈ ਕੇ ਇਹ ਉਹਨਾਂ ਨੇ ਜਿਹੜੀ ਚਿੱਤਰਕਾਰੀ ਆ ਉਹ ਉਸ ਦੇ ਵਿੱਚ ਕੀਤੀ ਹੈਗੀ ਆ। ਸੋ ਜ਼ਰੂਰ ਹੁਮਾ ਕੇ ਜਿਹੜਾ ਜੀ ਉਹ ਪਹੁੰਚੋ। 2125 ਨਾਰਥ ਬਾਰਟਨ ਐਵਨਿਊ, 2125 ਨਾਰਥ ਬਾਰਟਨ ਐਵਨਿਊ, B as in ਬੋਏ, ਫਰੈਜ਼ਨੋ ਦੇ ਵਿੱਚ ਇਹ ਜਿਹੜੀ ਆ ਐਤਵਾਰ ਤੱਕ ਜਿਹੜੀ ਆ ਉਹ ਰਹੇਗੀ। ਸੋ ਜ਼ਰੂਰ ਆ ਕੇ ਜਿਹੜਾ ਉਹ ਤੁਸੀਂ ਦੇਖੋ। ਅਤੇ ਹੁਣ ਜਿਹੜਾ ਜੀ ਇਜਾਜ਼ਤ ਲੈਣਾ, ਮੇਰੇ ਰਾਜਕਰਨਵੀਰ ਸਿੰਘ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕਿ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।